ਜਿਹੜੀ ਬਿਮਾਰੀ ਲੱਗੀ ਆ ਵੀ ਇਸ ਦਾ ਜਿਹੜਾ ਕੋਡ ਆ ਇਹ ਕਿੱਦਾਂ ਵੱਢਿਆ ਕਿੱਦਾਂ ਜਿਹੜਾ ਇਸ ਦਾ ਹੱਲ ਹੋਵੇ। ਸਰਕਾਰਾਂ ਕਹਿੰਦੀਆਂ ਵੀ ਅਸੀਂ ਬੜਾ ਕੁਛ ਕਰਦੇ ਹਾਂ, ਲਾ ਐਨਫੋਰਸਮੈਂਟ ਕੀਤੀ ਆ, ਇਹ ਕੀਤੀ ਉਹ ਕੀਤੀ ਆ, ਪਰ ਆ ਨਵੀਂ ਆਈ ਜਿਹੜੀ ਵਾਸ਼ਿੰਗਟਨ ਪੋਸਟ ਦੀ ਰਿਪੋਰਟ ਉਹਨਾਂ ਦਾਅਵਿਆਂ ਦੇ ਉੱਤੇ ਵੀ ਸਵਾਲ ਖੜੇ ਕਰਦੀ ਆ ਵੀ ਤੁਸੀਂ ਸੁੱਤੇ ਰਹਿ ਗਏ, ਤੁਸੀਂ ਕਰ ਕੀ ਰਹੇ ਆ ਵੀ ਅੱਜ ਦੀ ਨਹੀਂ ਕਦ ਦੀ ਨਹੀਂ 50 ਸਾਲ ਹੋ ਗਏ ਆ ਅਮਰੀਕਾ ਦੇ ਵਿੱਚ ਵਾਰ ਔਨ ਡਰੱਗਸ ਘੋਸ਼ਿਤ ਕੀਤਿਆਂ ਹੋਇਆ, ਪਰ ਇਸ ਟਾਈਮ ਚੱਲ ਕੀ ਰਿਹਾ। ਉਸ ਤੋਂ ਲੈ ਕੇ ਹੁਣ ਤੱਕ ਡੈਮੋਕ੍ਰੇਟ ਵੀ ਆਏ, ਰਿਪਬਲਿਕਨ ਵੀ ਆਏ, ਸਾਰੇ ਆਏ, ਵਾਰੀਆਂ ਆਈਆਂ, ਕਦੀ ਕੋਈ 8 ਸਾਲ ਲਾ ਗਿਆ, ਕੋਈ 4 ਲਾ ਗਿਆ, ਕੋਈ 8 ਲਾ ਗਿਆ, ਦੋਨੋਂ ਜਣੇ ਜਿਹੜੇ ਉਹ ਲਾਉਂਦੇ ਰਹੇ, ਪਰ ਇਹ ਹੋ ਕੀ ਰਿਹਾ, ਬਣ ਕੀ ਰਿਹਾ ਆ ਵੀ ਆਪਾਂ ਕਰ ਕੀ ਰਹੇ ਹਾਂ। ਤੇ ਇਸ ਟਾਈਮ ਇਹਨਾਂ ਦੀ ਭਰਮਾਰ ਡਰੱਗਸ ਦੀ ਇੰਨੀ ਕੁ ਜ਼ਿਆਦਾ ਜਿਹੜੀ ਉਹ ਹੋ ਚੁੱਕੀ ਹੈਗੀ ਆ ਵੀ ਭਾਈ ਸਮਝ ਨਹੀਂ ਆ ਰਹੀ ਇਸ ਦਾ ਕਿੱਤਾ ਕੀ ਜਾਵੇ। ਜੀ ਬਿਲਕੁਲ, ਇਸੇ ਸਮੱਸਿਆ ਤੇ ਹੀ ਆਪਾਂ ਗੱਲਬਾਤ ਕਰਾਂਗੇ। ਆਪਣੇ ਤੁਸੀਂ ਡਰੱਗ ਦੀ ਬਾਬਤ ਅਮਰੀਕਾ ਦੇ ਵਿੱਚ ਤੁਹਾਨੂੰ ਕੀ ਹਾਲਾਤ ਲੱਗਦੇ ਨੇ ਤੇ ਇਹਨੂੰ ਇਸ ਕੋਡ ਤੋਂ, ਇਸ ਲਾਗ ਤੋਂ ਆਪਣਾ ਆਲਾ ਦੁਆਲਾ ਤੇ ਆਪਣੇ ਬੱਚੇ ਕਿਵੇਂ ਬਚਾਈਏ, ਇਸੇ ਨੂੰ ਲੈ ਕੇ ਗੱਲਬਾਤ ਕਰਾਂਗੇ। ਆਮ ਤੌਰ ਤੇ ਜਦੋਂ ਆਪਾਂ ਨਸ਼ਿਆਂ ਦੀ ਗੱਲ ਕਰਦੇ ਹਾਂ ਤੇ ਆਪਣੇ ਸਾਰਿਆਂ ਦੇ ਵਿੱਚ ਇਹ ਗੱਲ ਆ ਜਾਂਦੀ ਹੈ ਕਿ ਪੰਜਾਬ ਦਾ ਸਾਨੂੰ ਚੇਤਾ ਆ ਜਾਂਦਾ। ਪੰਜਾਬ ਦੀ ਅਸੀਂ ਗੱਲ ਕਰਦੇ ਹਾਂ ਕਿ ਨਸ਼ੇ ਹੈ, ਉੱਥੋਂ ਹੁਣ ਬਹੁਤ ਸਾਰੇ ਤਰੀਕਿਆਂ ਨਾਲ, ਬਹੁਤ ਸਾਰੇ ਕਾਰਨਾਂ ਕਰਕੇ ਅਸੀਂ ਉੱਥੋਂ ਹਿਜਰਤ ਕਰ ਲਈ ਹੈ, ਪਰ ਇੱਥੋਂ ਕਿੱਧਰ ਜਾਵਾਂਗੇ। ਅਖੀਰ ਤਾਂ ਕਿਸੇ ਸਮੱਸਿਆ ਨੂੰ ਐਡਰੈਸ ਤਾਂ ਕਰਨਾ ਹੀ ਪੈਣਾ। ਸੋ ਬੇਸ਼ੱਕ ਸਾਡੀਆਂ ਚਿੰਤਾਵਾਂ ਉੱਥੋਂ ਦੀਆਂ ਵੀ ਜਾਇਜ਼ ਨੇ, ਸਾਡੀ ਧਰਤੀ ਹੈ, ਸਾਡੇ ਲੋਕ ਨੇ, ਉੱਥੋਂ ਦੇ ਲਈ ਫਿਕਰਮੰਦੀ ਸਾਡੀ ਜਾਇਜ਼ ਆ, ਪਰ ਜਿੱਥੇ ਅਸੀਂ ਰਹਿੰਦੇ ਹਾਂ ਇੱਥੇ ਕਿਹੋ ਜਿਹੇ ਹਾਲਾਤ ਨੇ ਉਹ ਸਾਨੂੰ ਉੱਥੋਂ ਨਾਲੋਂ ਕੋਈ ਘੱਟ ਪ੍ਰਤਾੜਿਤ, ਘੱਟ ਉਹ ਵਿਕਟਮਾਈਜ਼ ਜਾਂ ਘੱਟ ਪ੍ਰਭਾਵਿਤ ਨਹੀਂ ਕਰਦੇ। ਸੋ ਇਸੇ ਕਰਕੇ ਅੱਜ ਦੇ ਸ਼ੋਅ ਦੇ ਵਿੱਚ ਡਰੱਗ ਦੇ ਬਾਬਤ ਤੁਸੀਂ ਅਮਰੀਕਾ ਦੇ ਵਿੱਚ ਰੋਜ਼ਾਨਾ ਸੜਕਾਂ ਤੇ ਨਿਕਲਦੇ ਆ ਰੋਜ਼ਾਨਾ, ਕਿਉਂਕਿ ਨਸ਼ਾ ਕੀ ਨਹੀਂ ਗਾ ਕਿ ਨਸ਼ਾ ਬੰਦਾ ਕਰ ਰਿਹਾ ਤੇ ਉਹ ਸਿਰਫ ਆਪਣੇ ਆਪ ਦੇ ਲਈ ਖਤਰਾ, ਜੋ ਉਹਦੀ ਸਿਹਤ ਲਈ ਖਤਰਾ, ਉਹ ਸਮਾਜ ਦੇ ਲਈ ਬਹੁਤ ਵੱਡਾ ਖਤਰਾ ਹੈ। ਉਹ ਕ੍ਰਾਈਮ ਨੂੰ ਜਨਮ ਦਿੰਦਾ, ਕ੍ਰਾਈਮ ਕਰਦਾ, ਲੁੱਟਾਂ ਖੋਹਾਂ ਕਰਦਾ, ਤੇ ਫਿਰ ਜਿਹੜਾ ਇੱਕ ਨੋਰਮਲ ਕਮਾਊ ਬੰਦਾ ਕਹਿ ਲਓ, ਇੱਕ ਆਈਡੀਅਲ ਨਾਗਰਿਕ ਕਹਿ ਲਓ ਸਮਾਜ ਦਾ, ਉਹਨੂੰ ਫਿਰ ਉਹ ਤੰਗ ਕਰਦਾ। ਸੋ ਇਸ ਕਰਕੇ ਜੇ ਅਸੀਂ ਇਹ ਕਹੀਏ ਨਾ ਕਿ ਯਾਰ ਫਲਾਂ ਸਟੇਟ ਦੇ ਵਿੱਚ ਜ਼ਿਆਦਾ ਹੈ ਜਾਂ ਫਲਾਂ ਲੋਕ ਕਰਦੇ ਨੇ, ਫਲਾਂ ਭਾਈਚਾਰਾ ਕਰਦਾ, ਉਹ ਇਹ ਨਹੀਂ ਕਿ ਗੱਲ ਉੱਥੋਂ ਤੱਕ ਨਹੀਂ ਆ। ਜੇ ਅੱਗ ਲੱਗੀ ਹੈ ਜ਼ਮਾਨੇ ਦੇ ਵਿੱਚ ਤਾਂ ਸੇਕ ਤੁਹਾਡੇ ਤੱਕ ਨਾ ਪਹੁੰਚੇ, ਇਹ ਹੋ ਨਹੀਂ ਸਕਦਾ ਜੀ। ਕਿਸੇ ਨੂੰ ਪਹਿਲਾਂ ਲੱਗ ਜੂਗਾ, ਕਿਸੇ ਨੂੰ ਬਾਅਦ ਚ ਲੱਗ ਜੂਗਾ, ਤੇ ਜੇ ਸਮਾਜ ਦੇ ਵਿੱਚ ਇਹ ਬਿਮਾਰੀ, ਇਹ ਅਲਾਮਤ ਹੈ ਤਾਂ ਉਹਨੇ ਤੁਹਾਡੇ ਬੂਹਿਆਂ ਤੇ ਦਸਤਕ ਦੇ ਹੀ ਦੇਣੀ। ਇਹ ਤੋਂ ਤੁਸੀਂ ਭੱਜ ਨਹੀਂ ਸਕਦੇ। ਹੁਣ ਅੱਗੇ ਪ੍ਰਵੀਨ ਆਪਾਂ ਸੁਣਦੇ ਹੁੰਦੇ ਸੀਗੇ ਵੀ ਜਿਹੜੇ ਡਰੱਗ ਆ ਮੋਸਟਲੀ ਅਡਲਟਸ ਦੇ ਨਾਲ, ਟੀਨੇਜਰਸ ਦੇ ਨਾਲ, ਟੀਨੇਜਰਸ ਤੋਂ ਵੀ ਉੱਤੇ ਕਹਿ ਲਓ ਵੀ 18 ਤੋਂ ਉੱਤੇ ਇਹਨਾਂ ਦੇ ਵਿੱਚ ਦੀਆਂ ਜਿਹੜੇ ਬਿਲਕੁਲ 18 ਦੇ ਲਾਗੇ ਪਹੁੰਚੇ ਹੁੰਦੇ ਆ, ਇਹਨਾਂ ਤੱਕ ਜ਼ਿਆਦਾ ਪ੍ਰਭਾਵ ਕਰਦਾ ਸੀਗਾ। ਫਿਰ ਜਦੋਂ ਇੱਥੇ ਇੱਕ ਹਿੱਪੀ ਕਲਚਰ ਵੀ ਜਦੋਂ ਆਇਆ, ਭੰਗ, ਇਹ ਉਹ ਹੋਰ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਚੱਲੀਆਂ, ਉਹ ਮੋਸਟਲੀ ਜਿਹੜੇ ਕਾਲਜ ਕੂਲਜ ਕਰ ਹਟੇ ਸੀ, ਉਸ ਤੋਂ ਬਾਅਦ ਦੇ ਵਿੱਚ ਹੀ ਉਸ ਦੇ ਦੌਰਾਨ ਉਹਨਾਂ ਨੇ ਉਹ ਸਾਰੀਆਂ ਚੀਜ਼ਾਂ ਦੇਖੀਆਂ। ਹੁਣ ਤਾਂ ਸਮੱਸਿਆ ਇੱਥੇ ਤੱਕ ਆਣ ਪਈ ਆ ਵੀ ਹੁਣ ਸਕੂਲਾਂ ਤੱਕ ਵੀ ਜਿਹੜੀ ਇਸ ਦੀ ਪਹੁੰਚ ਹੋ ਚੁੱਕੀ ਆ। ਅੱਗੇ ਕਹਿੰਦੇ ਸੀਗੇ ਵੀ ਐਟਲੀਸਟ ਕੁੜੀਆਂ ਬੱਚੀਆਂ ਜਿੱਦਾਂ ਆਪਣੇ ਕਹਿੰਦੇ ਸੀਗੇ ਵੀ ਤਾਂ ਜਿਹੜੇ ਦਾਰੂ ਪੀਣ ਵਾਲੇ ਆ ਮੋਸਟਲੀ ਏਦਾਂ ਹੁੰਦੇ ਸੀਗੇ ਵੀ ਮੁੰਡੇ ਆ ਜਾਂ ਘਰ ਦੇ ਮਰਦ ਜਿਹੜੇ ਆ ਉਹ ਹੁੰਦੇ ਸੀਗੇ, ਪਰ ਹੁਣ ਤਾਂ ਕਿਸੇ ਚੀਜ਼ ਕੋਈ ਪਿੱਛੇ ਨਹੀਂ ਰਿਹਾ, ਕੋਈ ਪਿੱਛੇ ਨਹੀਂ। ਸਾਰਿਆਂ ਨੂੰ ਉਨੀ ਹੀ ਐਕਸਪੋਜ਼ਰ ਆ, ਉਨੀ ਹੀ ਜਿਹੜੀ ਸਮੱਸਿਆ ਆ, ਤੇ ਉਹ ਸਾਰਾ ਕੁਛ ਜਿਹੜਾ ਉਹ ਚੱਲ ਰਿਹਾ। ਤਾਂ ਵਾਸ਼ਿੰਗਟਨ ਪੋਸਟ ਦੀ ਜੇ ਇਹ ਰਿਪੋਰਟ ਦੇ ਉੱਤੇ ਕਰੀਏ ਤਾਂ ਇਸ ਟਾਈਮ ਮੁਲਕ ਦੇ ਵਿੱਚ ਜਿਹੜਾ ਬਹੁਤ ਤੇਜ਼ ਰਫ਼ਤਾਰ ਦੇ ਨਾਲ ਓਵਰਡੋਜ਼ ਦੇ ਮਾਮਲੇ ਆ ਰਹੇ, ਉਹ ਫੈਂਟਨਲ ਜਿਹੜੀ ਆ। ਫੈਂਟਨਲ ਇੱਕ ਐਸੀ ਸਿੰਥੈਟਿਕ ਦਵਾਈ ਆ, ਡਰੱਗ ਆ, ਜਿਹਦਾ ਥੋੜਾ ਜਿਹਾ ਵੀ ਵੱਧ ਸੇਵਨ ਜਾਨਲੇਵਾ ਸਾਬਤ ਹੁੰਦਾ ਹੈ। ਇਹ ਜਦੋਂ 1950 ਦੇ ਦਹਾਕੇ ਚ ਅਮਰੀਕਾ ਦੇ ਵਿੱਚ ਵਾਰ ਔਨ ਡਰੱਗਸ ਘੋਸ਼ਿਤ ਕੀਤੀ ਗਈ ਸੀ, ਉਦੋਂ ਉਸ ਸਾਲ ਦੇ ਵਿੱਚ 6771 ਮੌਤਾਂ ਹੋਈਆਂ ਸੀਗੀਆਂ ਓਵਰਡੋਜ਼ ਦੇ ਨਾਲ। ਤਾਂ ਪ੍ਰੈਜ਼ੀਡੈਂਟ ਕਹਿੰਦੇ ਵੀ ਨਹੀਂ ਜੀ, ਅਸੀਂ ਵਾਰ ਔਨ ਡਰੱਗਸ ਆ, ਡਰੱਗਸ ਨੂੰ ਅਸੀਂ ਬਿਲਕੁਲ ਖਤਮ ਜਿਹੜਾ ਉਹ ਕਰ ਦੇਣਾ, ਹਰ ਇੱਕ ਚੀਜ਼ ਜੇ ਸਖਤੀ ਜਿਹੜੀ ਇਸ ਦੇ ਮਾਮਲੇ ਦੇ ਵਿੱਚ ਹੋਈ, 3 ਸਟ੍ਰਾਈਕ ਰੂਲ, ਹੋਰ ਬਹੁਤ ਕੁਛ ਆਇਆ, ਜਿਹਨੂੰ ਬਾਅਦ ਦੇ ਵਿੱਚ ਕਈਆਂ ਨੇ ਮਾਰਜਨਲਾਈਜ਼ਡ ਕਮਿਊਨਿਟੀਜ਼ ਦੇ ਨਾਲ ਦੇਖ ਕੇ ਵੀ ਜਿਹੜੀਆਂ ਬਰਾਊਨ ਤੇ ਬਲੈਕ ਕਮਿਊਨਿਟੀਜ਼ ਨੂੰ ਇਹ ਜ਼ਿਆਦਾ ਪ੍ਰਤਾੜਿਤ ਕਰਦੀਆਂ ਆ, ਤਾਂ ਉਹ ਚੀਜ਼ਾਂ ਦੇ ਨਾਲ ਜੋੜ ਕੇ ਜਿਹੜਾ ਦੇਖਿਆ ਦਿਖਾਇਆ ਗਿਆ। ਪਰ
ਹੁਣ ਦੇਖੋ ਇਸ ਸਾਲ ਦੇ ਜਿਹੜੇ 8-9 ਮਹੀਨਿਆਂ ਦੇ ਵਿੱਚ ਜੀ ਓਵਰਡੋਜ਼ ਦੇ ਨਾਲ ਮਰਨ ਵਾਲਿਆਂ ਦੀ ਸੰਖਿਆ 1,07,000 ਹੋ ਗਈ। ਤੇ ਹੋ ਕੀ ਰਿਹਾ ਹੈ, ਕਰ ਕੀ ਜਿਹੜਾ ਹੋ ਰਿਹਾ ਪਤਾ ਹੀ ਨਹੀਂ ਲੱਗ ਰਿਹਾ। ਇੱਕ ਟਾਈਮ ਦੇ ਉੱਤੇ ਜਿਹੜੀ DEA ਡਿਪਾਰਟਮੈਂਟ ਆਫ ਇਨਫੋਰਸਮੈਂਟ ਐਡਮਿਨਿਸਟ੍ਰੇਸ਼ਨ ਜਿਹੜੀ ਇਹ ਡਰੱਗਸ ਦੇ ਮਾਮਲੇ ਦੇ ਵਿੱਚ ਦੇਖਦੀ ਆ, ਹਾਂਜੀ ਉਹਨਾਂ ਨੇ ਜ਼ੋਰ ਲਾਇਆ ਵੀ ਹੈਰੋਇਨ ਸਭ ਤੋਂ ਵੱਡੀ ਪ੍ਰੋਬਲਮ ਆ, ਇਹ ਜਿਹੜਾ ਡਰੱਗ ਆ ਜਿਹਨੂੰ ਚਿੱਟਾ ਕਹਿੰਦੇ ਨੇ। ਹਾਂ ਹਾਂਜੀ, ਜਿਹੜਾ ਉਹ ਚੀਜ਼ ਮੈਨੂੰ ਲੱਗਦਾ ਉਹ ਸ਼ਾਇਦ ਕੋਕੇਨ ਹੁੰਦੀ ਆ, ਇਹ ਕੁਝ ਹੋਰ ਚੀਜ਼ ਹੁੰਦੀ ਆ। ਡਰੱਗ ਹੀ ਇੰਨੇ ਤਰ੍ਹਾਂ ਦੇ ਬੰਦੇ ਨੂੰ ਪਤਾ ਨਹੀਂ ਲੱਗਦਾ। ਬਿਲਕੁਲ, ਜਿਹੜੇ ਦੱਸਣ ਵਾਲੇ ਪੁੱਛਣ ਵਾਲੇ ਉਹਨਾਂ ਨੂੰ ਵੀ ਚੀਜ਼ ਨਹੀਂ ਪਤਾ ਲੱਗਦਾ ਨਾ। ਤੇ ਉਹ ਜਿਹੜੀ ਚੀਜ਼ ਆ ਫਿਰ ਉਸੇ ਦੌਰਾਨ ਫੈਂਟਨਲ ਅੱਜ ਤੋਂ 7-8 ਸਾਲ ਪਹਿਲਾਂ ਜੀ ਇਹ ਆਈ। ਇਹਦਾ ਜਿਹੜਾ ਸੇਵਨ ਜਿਹੜਾ ਉਹ ਸ਼ੁਰੂ ਹੋਇਆ ਉਸ ਟਾਈਮ ਦੇ ਉੱਤੇ ਜਿਹੜੀ ਡਿਪਾਰਟਮੈਂਟਸ ਆ ਉਹਨਾਂ ਨੇ ਜ਼ੋਰ ਲਾਈ ਰੱਖਿਆ ਜਿਹੜੀ ਹੈਰੋਇਨ, ਕੋਕ, ਇਹ ਸਾਰੀਆਂ ਮਾਮਲਿਆਂ ਦੇ ਵਿੱਚ ਜਿਹੜਾ ਮੈਕਸੀਕਨ ਡਰੱਗ ਕਾਰਟੇਲ ਆ ਉਹਦੇ ਵਿੱਚ ਇਨਵੋਲਵ ਸੀਗਾ। ਠੀਕ ਹੈ, ਉਹਨਾਂ ਦਾ ਜ਼ੋਰ ਜਿਹੜਾ ਦੂਜੇ ਪਾਸੇ ਲੱਗਾ ਰਿਹਾ। ਤਾਂ ਪ੍ਰਵੀਨ ਇੰਨੇ ਕੁ ਦੇ ਵਿੱਚ ਇਹ ਇੱਥੇ ਇੱਕ ਜ਼ਿਆਦਾ ਇੰਨੀ ਕੁ ਦੂਰ ਤੱਕ ਜਿਹੜੀ ਫੈਂਟਨਲ ਦਾ ਅਸਰ ਜਿਹੜਾ ਉਹ ਪਹੁੰਚ ਗਿਆ। 7-8 ਸਾਲਾਂ ਦੇ ਵਿੱਚ ਜਿਹੜੀਆਂ ਹੁਣ ਸਭ ਤੋਂ ਵੱਧ ਡਰੱਗ ਓਵਰਡੋਜ਼ ਹੋ ਰਹੀਆਂ ਆ ਜੀ ਉਹ ਚੋਂ 2/3 ਮੌਤਾਂ ਫੈਂਟਨਲ ਦੇ ਓਵਰਡੋਜ਼ ਕਰਕੇ ਹੋ ਰਹੀਆਂ ਆ ਜੀ। ਜਿਹੜੀ ਕਾਉਂਟੀ ਚ ਅਸੀਂ ਰਹਿੰਦੇ ਹਾਂ ਫ੍ਰੈਸਨੋ ਕਾਉਂਟੀ ਦੇ ਵਿੱਚ 99 ਦਾ ਜਿਹੜਾ ਕੋਰੀਡੋਰ ਆ, ਹਾਂਜੀ, ਇਹ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਆ। ਜਿਹੜੀ ਡਰੱਗ ਦੀ ਜਿਹੜੀ ਯੂਜ਼ ਆ, ਓਵਰ ਯੂਜ਼, ਮਿਸ ਯੂਜ਼ ਕਹਿ ਲਓ ਜਾਂ ਅਬਿਊਜ਼ ਜਿਹਨੂੰ ਕਹਿ ਦਿੰਦੇ ਆ ਵੀ, ਉਸ ਦੇ ਉੱਤੋਂ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ, DEA, ਡਰੱਗ ਐਨਫੋਰਸਮੈਂਟ ਜਿਹੜੀ ਐਡਮਿਨਿਸਟ੍ਰੇਸ਼ਨ ਆ, ਹਾਂਜੀ, ਇਹਨਾਂ ਸਾਰਿਆਂ ਦਾ ਜ਼ੋਰ ਜਿਹੜਾ ਆ ਦੂਜੇ ਪਾਸੇ ਲੱਗਾ ਰਿਹਾ। ਤੇ ਇੰਨੇ ਚਿਰ ਦੇ ਵਿੱਚ ਜਿਹੜੇ ਮੈਕਸੀਕਨ ਕਾਰਟੇਲਸ ਉਧਰੋਂ ਆਉਣੀ ਬੰਦ ਕਰਨ ਦੀ ਕੋਸ਼ਿਸ਼ ਕਰਦੇ ਸੀ, ਉਹਨਾਂ ਨੇ ਜਿਹੜੀਆਂ ਨਕਲੀ ਫਾਰਮਾਸਿਊਟੀਕਲ ਕੰਪਨੀਆਂ ਦੇ ਜ਼ਰੀਏ ਉਹਨਾਂ ਦੀ ਮੈਨੂਫੈਕਚਰਿੰਗ ਚਾਈਨਾ ਚ ਭੇਜਤੀ। ਚਾਈਨਾ ਤੋਂ ਹੌਲੀ ਹੌਲੀ ਜਿਹੜਾ ਹੈ ਉਹ ਮਾਲ ਇੱਧਰ ਬਾਕੀ ਦਵਾਈਆਂ ਦੇ ਨਾਲ ਘੁਲ ਮਿਲ ਕੇ ਜਿਹੜਾ ਆ ਉਹ ਆਉਣ ਲੱਗ ਗਿਆ। ਤੇ ਹੁਣ ਜਿਹੜੇ ਦੂਜੇ ਨਸ਼ੇ ਆ ਉਹਨਾਂ ਦੇ ਵਿੱਚ ਫੈਂਟਨਲ ਐਡ ਕਰ ਦਿੱਤੀ ਜਾਂਦੀ ਆ। ਠੀਕ ਹੈ, ਤੇ ਜਿਹੜਾ ਡਰੱਗ ਪਹਿਲਾਂ ਹੀ ਘਾਤਕ ਆ ਉਹਦੇ ਵਿੱਚ ਜਦੋਂ ਤੁਸੀਂ ਇਸ ਦਾ ਓਵਰਡੋਜ਼ ਜਾਂ ਇਸ ਦੀ ਵੱਧ ਮਾਤਰਾ ਪਾ ਦਿੰਦੇ ਆ ਤਾਂ ਬਿਲਕੁਲ ਹੀ ਜਾਨਲੇਵਾ ਸਾਬਤ ਹੋਣ ਲੱਗ ਗਿਆ। ਸੋ ਇਹ ਜਿਹੜੀ ਇਸ ਟਾਈਮ ਸਥਿਤੀ ਇੱਥੇ ਜਿਹੜੀ ਉਹ ਬਣੀ ਪਈ ਆ। ਇਸ ਰਿਪੋਰਟ ਦੇ ਵਿੱਚ ਕਹਿੰਦੇ ਆ ਵੀ ਦੋਨਾਂ ਹੀ ਪਾਰਟੀਆਂ ਦੇ ਜਿਹੜੇ ਪ੍ਰੈਜ਼ੀਡੈਂਟ ਆਏ ਜੀ ਉਹ ਫੇਲ ਰਹੇ। ਇਹਨਾਂ ਦੇ ਉੱਤੇ ਕੋਈ ਵੀ ਐਕਸ਼ਨ, ਸਖਤ ਐਕਸ਼ਨ ਜਾਂ ਵਧੀਆ ਐਕਸ਼ਨ ਲੈਣ ਦੇ ਵਿੱਚ ਨਾਕਾਮਯਾਬ ਰਹੇ। ਜਿਹੜੀ ਪਬਲਿਕ ਹੈਲਥ ਦੀ ਸਮੱਸਿਆ ਆ ਉਹ ਨੈਸ਼ਨਲ ਸਿਕਿਉਰਿਟੀ ਦਾ ਮਸਲਾ ਹੈ ਵੀ ਜੀ ਇੱਥੋਂ ਦੇ ਲੋਕ ਹੀ ਠੀਕ ਨਹੀਂ, ਜੇ ਇੱਥੇ ਓਵਰਡੋਜ਼ ਚ ਮਰੀ ਜਾ ਰਹੇ ਆ, ਇੱਥੇ ਸਾਰਾ ਕੁਝ ਹੋਈ ਜਾ ਰਿਹਾ ਆ। ਤੇ ਨੈਸ਼ਨਲ ਸਿਕਿਉਰਿਟੀ ਜਿਹੜੀ ਉਹ ਕਿੱਦਾਂ ਆ, ਕਿੱਦਾਂ ਇੰਨਾ ਜ਼ਿਆਦਾ ਮਾਲ ਬਾਹਰਲੇ ਮੁਲਕਾਂ ਤੋਂ ਅਮਰੀਕਾ ਦੇ ਵਿੱਚ ਆਈ ਜਾ ਰਿਹਾ ਆ, ਕੀ ਜਿਹੜਾ ਇਹ ਹੋ ਰਿਹਾ ਆ। ਕਹਿੰਦੇ ਵੀ ਜਿਹੜੀ ਮਨੀ ਇਹਨਾਂ ਨੂੰ ਸਪੈਂਡ ਕਰਨੀ ਚਾਹੀਦੀ ਸੀਗੀ ਇਨਸਪੈਕਸ਼ਨ, ਸਕੈਨਿੰਗ ਟੈਕਨੋਲੋਜੀ ਦੇ ਵਿੱਚ, ਇਹ ਵਿਵਾਦਗ੍ਰਸਤ ਚੀਜ਼ ਜਿਹੜੀ ਹੋ ਸਕਦੀ, ਕਹਿੰਦੇ ਵੀ ਉਹ ਤੁਸੀਂ ਬਾਰਡਰ ਦੀ ਵਾਲ ਬਣਾਉਣ ਦੇ ਉੱਤੇ ਜਿਹੜੇ ਉਹ ਲਾਈ ਜਾ ਰਹੇ ਆ, ਨਾ ਬੰਦੇ ਰੋਕ ਰਹੇ ਨਾ ਡਰੱਗ ਰੋਕ ਰਹੇ। ਤੁਸੀਂ ਕਿਸੇ ਵੀ ਇੱਕ ਚੀਜ਼ ਦੋਹਰਾ ਫੇਲੀਅਰ ਜਿਹੜਾ ਇਸ ਚੀਜ਼ ਦੇ ਵਿੱਚ ਹੋਈ ਜਾ ਰਿਹਾ। ਆਲਦੋ ਇਹ ਜਿਹੜਾ ਇਮੀਗ੍ਰੇਸ਼ਨ ਦਾ ਉਹ ਜਿਹੜਾ ਮੁੱਦਾ ਆ ਉਹ ਇੱਕ ਡਿਫਰੈਂਟ ਪੋਲੀਟੀਕਲ ਐਂਗਲ ਜਿਹੜਾ ਉਹ ਲੈ ਜਾਂਦਾ। ਇੱਕ ਪਾਰਟੀ ਕਹਿੰਦੀ ਆ ਵੀ ਨਹੀਂ ਜੀ ਇਦਾਂ ਇਹਨਾਂ ਨੂੰ ਫੁੱਲ ਚਾਹੀਦੀ ਆ, ਅਪਲਾਈ ਕਰ ਸਕਦੇ ਆ, ਇਦਾਂ ਹੈ ਉਦਾਂ। ਦੂਜੇ ਕਹਿੰਦੇ ਨਹੀਂ ਜੀ ਬਿਲਕੁਲ ਹੀ 100% ਹੀ ਜਿਹੜੀ ਆ ਉਹ ਰੋਕ ਦਿੱਤੀ ਜਾਵੇ। ਪਰ ਜਿਹੜੀ ਲਾਅ ਐਨਫੋਰਸਮੈਂਟ ਆ ਇਹ ਇਸ ਦੇ ਵਿੱਚ ਕਿਤੇ ਨਾ ਕਿਤੇ ਪਿੱਛੇ ਜਿਹੜੀ ਉਹ ਰਹਿ ਗਈ। ਜਿਹੜੀਆਂ ਡਿਪਾਰਟਮੈਂਟਾਂ ਨੇ, ਜਿਹੜੀਆਂ ਏਜੰਸੀਆਂ ਨੇ ਮੁੱਢਲੇ ਤੌਰ ਦੇ ਉੱਤੇ ਰੋਕਣਾ ਸੀਗਾ, ਉਹ ਇੱਧਰ ਉੱਧਰ ਜਿਹੜੀਆਂ ਉਹ ਫਸੀਆਂ ਨੇ ਜਾਂ ਉਹਨਾਂ ਦੀ ਪ੍ਰਾਇੋਰਟੀ ਦੇ ਵਿੱਚ ਨਹੀਂ ਆ। ਤਾਂ ਹੁਣ ਏਦਾਂ ਲੱਗਦਾ ਵੀ ਜਿੱਦਾਂ ਦੇਰੀ ਹੋ ਗਈ ਹੈ ਵੀ ਇਹਦੇ ਕੇਸ ਇੰਨੇ ਜ਼ਿਆਦਾ ਜਿਹੜੇ ਆ ਉਹ ਲਗਾਤਾਰ ਵੱਧਦੇ ਜਿਹੜੇ ਉਹ ਜਾ ਰਹੇ ਆ। ਓਪੀਆਇਡਸ ਦੇ ਨਾਲ ਹੀ ਜੋੜ ਕੇ ਜਿਹੜਾ ਇਸ ਪੂਰੇ ਇਸ ਨੂੰ ਜਿਹੜਾ ਉਹ ਦੇਖਿਆ ਜਾ ਰਿਹਾ ਆ। CDC 1 ਸਾਲ ਪਿੱਛੇ ਚੱਲ ਰਹੀ ਆ, ਜਿਹੜੀ ਸੈਂਟਰ ਫॉर ਡਿਜ਼ੀਜ਼ ਕੰਟਰੋਲ ਐਕਸ਼ਨ ਆ। ਇਹ 1 ਸਾਲ ਬਾਅਦ ਆંકੜੇ ਦੱਸਦੀ ਆ ਵੀ ਇੰਨੇ ਜਿਹੜੇ ਉਹ ਮਰ ਰਹੇ ਆ। ਉਹਨੇ ਚ ਇਹਨੂੰ 19 ਸਾਲ ਦੇ ਵਿੱਚ ਹੋਰ 1 ਸਾਲ ਦੇ ਵਿੱਚ ਉਨਾ ਹੀ ਤੇਜ਼ੀ ਦੇ ਨਾਲ ਉਹ ਫੈਲ ਜਾਂਦੀ ਆ, ਵੱਧ ਜਾਂਦੀ ਆ। ਰੀਅਲ ਟਾਈਮ ਦੇ ਵਿੱਚ ਇਹਨੂੰ ਕਹਿੰਦੇ ਵੀ ਟ੍ਰੇਸ ਕਰਨ ਦੇ ਵਿੱਚ ਅਜੇ ਵੀ ਜਿਹੜੀ ਉਹ ਨਾਕਾਮਯਾਬ ਰਹੀ ਆ। ਪ੍ਰੈਜ਼ੀਡੈਂਟ ਨਿਕਸਨ ਸੀਗੇ ਜਿਨ੍ਹਾਂ ਨੇ 51 ਸਾਲ ਪਹਿਲਾਂ ਡਰੱਗ ਦੇ ਉੱਤੇ ਵਾਰ ਨੂੰ ਜਿਹੜਾ ਘੋਸ਼ਿਤ ਕੀਤਾ ਸੀਗਾ, ਪਰ ਅਜੇ ਤੱਕ ਵੀ ਜਿਹੜਾ ਆ ਕੁਝ ਵੀ ਨਹੀਂ ਪਤਾ ਲੱਗ ਰਿਹਾ। ਵੱਖ-ਵੱਖ ਕੇਸਿਸ, ਵੱਖ-ਵੱਖ ਕਈ ਚੀਜ਼ਾਂ ਜਿਹੜੀਆਂ ਆ ਉਹ ਹੋ ਰਹੀਆਂ, ਪਰ ਇਹ ਜਿਹੜਾ ਪ੍ਰਵੀਨ ਆ ਕਿਸੇ ਪਾਸੇ ਨੂੰ ਗੱਲ ਨਹੀਂ ਜਿਹੜੀ ਵੱਧ ਰਹੀ। ਜਿਹੜੇ ਤੁਸੀਂ ਮਾਫ ਕਰਨਾ ਮੈਂ ਤੁਹਾਨੂੰ ਰੋਕਤਾ, ਜਿਹੜੇ ਤੁਸੀਂ ਮੁੱਢਲੇ ਅੰਸ਼ ਦੱਸਿਆ ਇਸ ਰਿਪੋਰਟ ਦੇ, ਉਹਦੇ ਤੋਂ ਇਹ ਗੱਲ ਜ਼ਰੂਰ ਝਲਕਦੀ ਹੈ ਕਿ ਪੋਲੀਟੀਕਲੀ ਵਿਲ ਪਾਵਰ ਜਿਹੜੀ ਆ ਉਹ ਬੜੀ ਵੱਡੀ ਚੀਜ਼ ਹੈ ਇਸ ਸਮੱਸਿਆ ਨੂੰ ਠੱਲ ਪਾਉਣ ਦੇ ਲਈ।
ਨਸ਼ੇ ਦੇ ਇਕਨੋਮਿਕਲੀ ਕਾਰਨ ਨੇ ਜਾਂ ਇਕਨੋਮਿਕਲੀ ਲਾਸ ਆ, ਉਹ ਆਪਾਂ ਦੇਖਿਆ। ਸਮਾਜਿਕ ਲਾਸ ਤੇ ਗੱਲਬਾਤ ਕਰਾਂਗੇ, ਪਰ ਜਿਹੜੀ ਪੋਲੀਟੀਕਲੀ ਵਿਲ ਪਾਵਰ ਆ, ਜਿਵੇਂ ਹੁਣ ਆਪਾਂ ਪੰਜਾਬ ਦੇ ਸੰਦਰਭ ਤੋਂ ਦੇਖਦੇ ਹਾਂ ਜਾਂ ਇੱਥੇ ਹੁਣ ਵਾਰ ਔਨ ਡਰੱਗ, ਮਤਲਬ ਸਰਕਾਰ ਜਿਹੜੀ ਚੀਜ਼ ਨਾਲ ਵਾਰ ਕਰਦੀ ਹੈ ਉਹਦਾ ਮਤਲਬ ਤੇ ਹੈ ਕਿ ਉਹ ਚੰਦ ਦਿਨਾਂ ਦੇ ਵਿੱਚ ਜਾਂ ਚੰਦ ਮਹੀਨਿਆਂ ਦੇ ਵਿੱਚ ਖਤਮ ਹੋਣੀ ਚਾਹੀਦੀ ਹੈ। ਤੁਸੀਂ ਆਊਟਡੋਰ ਜੋ ਐਨਮੀ ਆ ਉਹਨੂੰ ਤਾਂ ਤੁਸੀਂ ਮਿਜ਼ਾਈਲਾਂ ਬਣਾ ਕੇ ਜਾਂ ਕੁਝ ਵੀ ਕਰਕੇ ਰੋਕ ਲਓਗੇ, ਬਾਰਡਰ ਤੇ ਜਾਂ ਹੋਰ ਸਿਕਿਉਰਿਟੀ ਫੋਰਸਿਸ ਦੇ ਵਿੱਚ ਇਜ਼ਾਫਾ ਕਰ ਦਿਓਗੇ, ਪਰ ਜਿਹੜਾ ਵਿਦਨ ਕੰਟਰੀ ਤੁਹਾਡੇ ਦੁਸ਼ਮਣ ਆ ਡਰੱਗ ਆ, ਇਹਨੂੰ ਤੁਸੀਂ ਕਿਵੇਂ ਰੋਕੋਗੇ? ਇਹਨੇ ਤੁਹਾਨੂੰ ਪਾਲਿਸੀ ਨਾਲ ਤਾਂ ਤੁਸੀਂ ਰੋਕ ਸਕਦੇ ਆ ਜਾਂ ਹੋਰ ਵੱਡੇ ਪ੍ਰੋਗਰਾਮ ਲਿਆ ਕੇ, ਗੱਲਾਂ ਨਾਲ ਨਹੀਂ ਰੁਕਣਾ ਇਹ। ਤੇ ਇਹਦੇ ਜਿਹੜੇ ਸਭ ਤੋਂ ਵੱਡਾ ਸੋਸ਼ਲ ਜਿਹੜਾ ਰੀਜ਼ਨ ਆ, ਕਾਰਨ ਆ ਜਾਂ ਸੋਸ਼ਲ ਇੰਪੈਕਟ ਆ, ਜਿਵੇਂ ਤੁਸੀਂ ਸਕੂਲਾਂ ਦਾ ਜ਼ਿਕਰ ਕੀਤਾ, ਬਹੁਤ ਖਤਰਨਾਕ ਚੀਜ਼ ਆ। ਮਤਲਬ 10-12 ਸਾਲ ਦੀ ਉਮਰ ਦੇ ਵਿੱਚ ਜੇ ਕਿਸੇ ਦੀ ਨਸ ਦੇ ਵਿੱਚ ਡਰੱਗ ਚਲਾ ਗਿਆ ਤਾਂ ਤੁਸੀਂ ਕੀ ਐਕਸਪੈਕਟ ਕਰਦੇ ਹੋ ਕਿ ਉਹ 20 ਸਾਲ ਤੱਕ ਜਾ ਪੜੇਗਾ? ਜੀ ਦੇਖੋ, ਇਹ ਕਿੱਥੇ ਦਾ ਕਿੱਥੇ ਜਿਹੜਾ ਉਹ ਪਹੁੰਚ ਜਿਹੜਾ ਉਹ ਜਾਣਾ ਬੱਚਿਆਂ ਤੱਕ ਜਿਹੜਾ ਉਹ ਜਾ ਰਿਹਾ, ਤੇ ਉਹਨਾਂ ਨੇ ਗਾਂਹ ਜਾ ਕੇ ਕਿੱਦਾਂ ਦੇ ਨਾਗਰਿਕ ਬਣਨਾ। ਹਾਂ, ਤੇ ਅਸੀਂ ਬੱਚਿਆਂ ਨੂੰ ਕਿੱਥੋਂ ਰੋਕ ਲਾਂਗੇ? ਮਤਲਬ ਜੇ ਤੁਸੀਂ ਕਹੋਗੇ ਤੁਸੀਂ ਇੱਥੇ ਨਾ ਜਾਓ, ਸਕੂਲ ਤਾਂ ਭੇਜਣਾ ਹੀ ਪਊਗਾ ਨਾ। ਹਾਂਜੀ, ਉਹੀ ਤੇ ਗੱਲ ਹੈ ਪ੍ਰਵੀਨ, ਵੀ ਆਪਾਂ ਵੀ ਹੁਣ ਐਜ਼ ਏ ਪੇਰੈਂਟ ਹਾਂਜੀ ਐਜ਼ ਏ ਕਮਿਊਨਿਟੀ ਆਪਾਂ ਨੂੰ ਇਸ ਦੇ ਸੰਬੰਧ ਦੇ ਵਿੱਚ ਪ੍ਰੋਗਰਾਮ ਬਣਾਉਣੇ ਪੈਣੇ। ਇਹ ਜੇ ਕਹੀਏ ਨਾ ਵੀ ਆਪਣੀ ਕਮਿਊਨਿਟੀ 'ਚ ਆ ਨਹੀਂ ਸਕਦੀ, ਹਾਂਜੀ, ਵੀ ਇਹ ਫਿਰ ਇੱਥੇ ਆਪਣਾ ਭੁਲੇਖਾ ਹੋਊਗਾ, ਗਲਤੀ ਖਾ ਜਾਗੇ ਜੀ। ਤੇ ਕਈ ਜਾਣੇ ਇਸ ਤੋਂ ਲਤਾੜੇ ਹੋਣਗੇ ਅਜੇ ਵੀ, ਪਰ ਉਹ ਬਾਹਰ ਦੱਸਣਾ ਨਹੀਂ ਚਾਹੁੰਦੇ। ਦੱਸਣਗੇ ਵੀ ਕਿੱਦਾਂ, ਹੁਣ ਜਦੋਂ ਮਜ਼ਾਕ ਬਣਾ ਦੇਣਾ ਕਿਸੇ ਨੇ, ਹਾਂਜੀ, ਜੇ ਕੋਈ ਇਲਾਜ ਕਰਾਉਣਾ ਵੀ ਚਾਹੁੰਦਾ ਹੋਵੇ। ਹਾਂਜੀ, ਇਹ ਸਾਨੂੰ ਇਹ ਨਸ਼ਾ ਵੀ ਛੱਡਣਾ ਪੈਣਾ ਹੈ ਕਿ ਦੂਜੇ ਦੀ ਗੱਲ ਸੁਣ ਕੇ ਉਹਦਾ ਮਜ਼ਾਕ, ਹਨਾ, ਹਾਂਜੀ, ਉਹ ਚੀਜ਼ਾਂ ਹੈ। ਹਾਂ, ਜੇ ਕਹੀਏ ਨਾ ਵੀ 100% ਰੁਕ ਜੂਗਾ, ਹਾਂਜੀ, ਇਹ ਜੁਗਾਂ ਤੋਂ ਇਹ ਜਿਹੜੇ ਆਪਾਂ ਗੱਲ ਸੁਣਦੇ ਆ, ਇਹ ਕਦੀ ਹੋਈ ਨਹੀਂ ਤੇ ਨਾ ਹੀ ਕਦੀ ਹੋਣੀ। ਠੀਕ ਹੈ ਨਾ, ਵੀ ਇਹ ਜੇ ਕਹੀਏ ਵੀ ਦੁਨੀਆ ਦੇ ਵਿੱਚੋਂ ਮਾੜੀਆਂ ਚੀਜ਼ਾਂ ਦਾ ਟੋਟਲੀ ਖਾਤਮਾ ਹੋ ਜਾਊਗਾ, ਨਹੀਂ ਟੋਟਲੀ, ਇਹ ਉਹਨਾਂ ਨੂੰ ਤਾਂ ਕੁਛ ਨਾ ਕੁਛ ਬਹਾਨਾ ਉਹਨਾਂ ਨੂੰ ਲੱਭਦਾ ਰਹਿਣਾ। ਫੈਂਟਨਲ ਨਹੀਂ ਤਾਂ ਉਸ ਤੋਂ ਬਾਅਦ ਦੇ ਵਿੱਚ ਕੁਛ ਹੋਰ ਫਾਰਮ ਆ ਜਾਣੀ। ਹਾਂਜੀ, ਜੇ ਇਸ ਦੇ ਉੱਤੇ ਥੋੜਾ ਜਿਹਾ ਘਟ ਵੀ ਗਿਆ ਤਾਂ ਪਰ ਇਹ ਵੀ ਆਪਾਂ ਉਸ ਦੇ ਲਈ ਤਿਆਰ ਕਿੰਨੇ ਕਾ ਜੀ। ਕਿਤੇ ਆਪਾਂ ਇੱਥੇ ਅਮਰੀਕਾ 'ਚ ਬੈਠੇ ਇਹੀ ਨਾ ਕਹਿੰਦੇ ਰਹੀਏ ਵੀ ਪੰਜਾਬ ਵਾਲੇ ਇਦਾਂ ਆ, ਕੈਨੇਡਾ 'ਚ ਆਹ ਚੀਜ਼ਾਂ ਹੋਈ ਜਾਂਦੀਆਂ ਆ, ਤੇ ਇਹ ਨਾ ਹੋਵੇ ਵੀ ਇੱਥੇ ਆਪਣੇ ਪੈਰਾਂ ਥੱਲੋਂ ਜ਼ਮੀਨ ਕੱਢ ਕੇ ਲੈ ਜਾਵੇ ਕੋਈ। ਹਾਂਜੀ, ਵੀ ਆਪ ਬਾਅਦ ਦੇ ਵਿੱਚ ਆਪਾਂ ਕਿੱਥੇ ਧੱਸ ਜਾਣਾ ਪਤਾ ਨਹੀਂ ਜਿਹੜਾ ਉਹ ਲੱਗਣਾ। ਮਾਪਿਆਂ ਨੂੰ, ਕਮਿਊਨਿਟੀਜ਼ ਨੂੰ, ਸਾਰਿਆਂ ਨੂੰ ਜਿਹੜਾ ਇਸ ਦੇ ਵਿੱਚ ਮੋਹਰੇ ਹੋ ਕੇ ਜਿਹੜਾ ਉਹ ਲੰਘਣਾ ਪੈਣਾ। ਇਹ ਰਿਪੋਰਟ ਜਿਹੜੀ ਦੱਸਦੀ ਆ ਪ੍ਰਵੀਨ ਵੀ, ਜਿਹੜੀ ਸੈਨ ਡਿਏਗੋ, ਕਿਉਂਕਿ ਬਾਰਡਰ ਸਿਟੀ ਆ ਹਾਂਜੀ ਮੈਕਸੀਕੋ ਦੇ ਨਾਲ, ਕਹਿੰਦੇ ਵੀ ਗਰਾਊਂਡ ਜ਼ੀਰੋ ਦੇ ਤੌਰ ਦੇ ਉੱਤੇ ਦੇਖਿਆ ਜਾਂਦਾ ਫੈਂਟਨਲ ਦੀ ਟ੍ਰੈਫਿਕਿੰਗ ਦੇ ਲਈ। ਸਭ ਤੋਂ ਵੱਧ ਜਿਹੜਾ ਫੈਂਟਨਲ ਦਾ ਜਿਹੜਾ ਇਸ ਟਾਈਮ ਆ ਉਹ ਇੱਧਰਲੇ ਪਾਸੋਂ ਦੀ ਜਿਹੜੇ ਉਹ ਆ ਰਹੇ ਆ। ਉੱਥੇ ਇੱਕ ਟੀਮ 10 ਕਰਕੇ ਬਣਾਈ ਗਈ ਆ, ਜਿਹੜੀ ਇਸੇ ਚੀਜ਼ ਨੂੰ ਇਸ ਦੇ ਉੱਤੇ ਨਜ਼ਰ ਰੱਖਦੀ, ਮਲਟੀ ਏਜੰਸੀ ਟਾਸਕ ਫੋਰਸ ਆ। ਠੀਕ ਹੈ, ਤੇ ਕਹਿੰਦੇ ਵੀ ਉਹ ਦੱਸਦੇ ਸੀਗੇ ਵੀ ਸੈਨ ਡਿਏਗੋ ਕਾਉਂਟੀ ਨੇ ਫੈਂਟਨਲ ਰਿਲੇਟਡ ਮੌਤਾਂ ਦੀ ਜਿਹੜੀ ਗਿਣਤੀ ਕਰਨੀ ਸ਼ੁਰੂ ਕੀਤੀ 2018 ਚ 92 ਮੌਤਾਂ ਹੋਈਆਂ ਫੈਂਟਨਲ ਦੇ ਨਾਲ ਸੰਬੰਧਿਤ ਓਵਰਡੋਜ਼ ਸੈਨ ਡਿਏਗੋ ਦੇ ਵਿੱਚ, ਸੈਨ ਡਿਏਗੋ ਕਾਉਂਟੀ ਚ ਕਰ ਰਹੇ ਹਾਂ। ਹਾਂਜੀ, ਤੇ ਇਹ ਜਿਸ ਸਾਲ ਦੇ ਵਿੱਚ ਟਾਸਕ ਫੋਰਸ ਬਣਾਈ ਗਈ ਸੀ, ਜਿਨ੍ਹਾਂ ਨੇ ਦੇਖਿਆ ਪਿਛਲੇ ਸਾਲ 814। ਸੋ ਤੁਸੀਂ ਦੇਖੋ ਵੀ 10 ਗੁਣਾ ਜਿਹੜੀਆਂ ਮੌਤਾਂ ਜਿਹੜੀਆਂ 3 ਸਾਲਾਂ ਦੇ ਵਿੱਚ ਜਿਹੜੀਆਂ ਉੱਥੇ ਵੱਧ ਗਈਆਂ ਆ। ਇਹ ਤੇ ਇਹ ਵੀ ਜਿਹੜੀਆਂ ਇਹਨਾਂ ਨੂੰ ਪਤਾ ਲੱਗ ਰਿਹਾ ਹੈ, ਜਿਹੜੀਆਂ ਨਹੀਂ ਪਤਾ ਲੱਗ ਰਿਹਾ ਹੋਊਗਾ ਉਹ ਉਸ ਤੋਂ ਜਿਹੜਾ ਆ ਉੱਤੇ ਗਾਂ ਦੀ ਗਾਂ ਜਿਹੜਾ ਉਹ ਵਾਧਾ ਜਿਹੜਾ ਉਹ ਜਾ ਰਿਹਾ ਆ। ਫੈਂਟਨਲ ਦੀਆਂ ਸ਼ਿਪਮੈਂਟਸ ਚਾਈਨਾ 'ਚ ਬਣ ਕੇ ਏਦਾਂ ਆਉਣਾ ਰੀਸੈਂਟਲੀ ਫੜੀਆਂ ਗਈਆਂ ਸੀਗੀਆਂ ਫਲੋਰੀਡਾ ਦੇ ਕੋਸਟ ਤੋਂ। ਇੱਥੋਂ ਦੇ US ਕੋਸਟਲ ਗਾਰਡ ਆ, ਉਹਨਾਂ ਨੇ ਇੱਕ ਸ਼ਿਪ ਫੜੀ ਸੀ ਜਿੱਥੇ ਮਿਲੀਅਨਸ ਆਫ ਡਾਲਰ ਦੀਆਂ ਜਿਹੜੀਆਂ ਫੈਂਟਨਲ, ਹੁਣ ਇਹ ਤੇ ਗੋਲੀਆਂ ਛੋਟੀਆਂ ਜੀ, ਤੇ ਇਹ ਆਉਂਦੀਆਂ ਵੀ ਮਿਲੀਅਨਸ ਦੀ ਤਾਦਾਦ ਦੇ ਵਿੱਚ। ਤੇ ਇਸ ਇੰਨੀ ਚੀਜ਼ ਦੇ ਵੱਧ ਖਾਣ ਦੇ ਨਾਲ ਹੀ ਉਸ ਦੀ ਮੌਤ ਜਿਹੜੀ ਹੋ ਰਹੀ ਹੈ। ਸੋ ਇਹ ਇੱਕ ਬਹੁਤ ਵੱਡੀ ਜਿਹੜੀ ਫਿਕਰਮੰਦੀ ਇਸ ਟਾਈਮ ਹੈ। ਇਹ ਹੁਣ ਮੈਨੂੰ ਇਹ ਨਹੀਂ ਸਮਝ ਆ ਰਿਹਾ ਵੀ ਆਪਾਂ ਇਸ ਦੇ ਉੱਤੇ ਕਿੰਨੇ ਕੁ ਜਿਹੜੇ ਉਹ ਧਿਆਨ ਦੇ ਨਾਲ ਨਜ਼ਰ ਜਿਹੜੀ ਉਹ ਰੱਖੀ ਬੈਠੇ ਆ, ਕਿੰਨੀ ਕੁ ਗੰਭੀਰਤਾ ਨਾਲ ਇਹਦੇ ਉੱਤੇ ਸੋਚਦੇ ਆ, ਕਿਉਂਕਿ ਸੋਚਣਾ ਪੈਣਾ ਆ, ਨਹੀਂ ਤਾਂ ਆਪਾਂ ਦੇਰੀ ਜਿਹੜੀ ਉਹ ਨਾ ਜਿਹੜੀ ਉਹ ਹੋ ਜਾਵੇ। ਸੋ ਇਹ ਇੱਕ ਵੱਡੀ ਪ੍ਰੋਬਲਮ ਆ। ਉਤੋਂ ਜਦੋਂ ਤੁਸੀਂ ਪੋਲੀਟੀਕਲ ਵਿਲ ਪਾਵਰ ਦੀ ਗੱਲ ਕੀਤੀ ਸੀ, ਡਰੱਗ ਬਾਜ਼ਾਰ ਇੱਥੇ ਬਣਾਇਆ ਜਾਂਦਾ ਵਾਈਟ ਹਾਊਸ ਦੇ ਵਿੱਚ ਇੱਕ ਪੋਜੀਸ਼ਨ ਆ ਜਿਹੜੀ ਕਿ ਦਵਾਈਆਂ ਦੀ ਮੋਨੀਟਰਿੰਗ, ਡਰੱਗ ਮੋਨੀਟਰਿੰਗ ਪ੍ਰੋਗਰਾਮ ਜਿਹੜੇ ਆ ਉਹ ਦੇਖੇ ਜਾਂਦੇ ਆ। ਉਹਦੇ ਵਿੱਚ ਕਹਿੰਦੇ ਬੰਦੇ ਇਹਨਾਂ ਨੇ ਇਦਾਂ ਦੇ ਭਰਤੀ ਕੀਤੇ ਜਿਹੜੇ ਆਪ ਫਾਰਮਾਸਿਊਟੀਕਲ ਕੰਪਨੀਆਂ ਦੇ ਨਾਲ ਕੰਮ ਕਰਦੇ ਆਏ ਆ ਜੀ। ਤੇ ਫਿਰ ਉਹ ਜਦੋਂ ਕੈਬਨਿਟ ਦੇ ਰੋਲ ਦੇ ਵਿੱਚ ਉੱਥੇ ਉਹ ਕਰਦੇ ਤੇ ਉਹਨਾਂ ਨੇ ਫਿਰ ਕਹਿਣਾ ਵੀ ਚਲੋ ਫਿਰ ਹੁਣ
ਆਈ ਡੋਨਟ ਨੋ ਵੀ ਕਿਸ ਹਿਸਾਬ ਦੇ ਨਾਲ, ਹਾਂਜੀ ਪਰ ਇਹ ਉਹਨਾਂ ਦੇ ਜਿਹੜੇ ਉਸ ਅਹੁਦੇ ਦੇ ਉੱਤੇ ਜਿਹੜੇ ਸਵਾਲ ਹਮ, ਖੜੇ ਹੋ ਜਾਂਦੇ ਆ ਹਮ, ਵੀ ਇਹ ਫਾਰਮਾਸਿਊਟੀਕਲ ਕੰਪਨੀਆਂ ਹੁਣ ਅਸਲੀ ਤੋਂ ਆ ਰਹੀਆਂ, ਨਕਲੀ ਤੋਂ ਆ ਰਹੀਆਂ, ਕਿੱਦਾਂ ਪਹੁੰਚ ਰਹੀਆਂ ਆ। ਇਹ ਇੱਕ ਜਿਹੜੀ ਆ ਉਹ ਵੱਡੀ ਪ੍ਰੋਬਲਮ। ਕਹਿੰਦੇ ਵੀ ਕੋਵਿਡ ਦੇ ਦੌਰਾਨ ਹਾਂਜੀ ਇਹ ਜਿਹੜਾ ਕ੍ਰਾਈਸਿਸ ਆ, ਓਪੀਆਇਡ ਐਪੀਡੈਮਿਕ ਤੇ ਜਿਹੜਾ ਫੈਂਟਨਲ ਐਪੀਡੈਮਿਕ ਆ, ਹਾਂਜੀ ਇਹ ਬਹੁਤ ਤੇਜ਼ੀ ਦੇ ਨਾਲ ਜਿਹੜਾ ਉਹ ਹੋਰ ਵਧਿਆ। ਹਾਂਜੀ। ਲੋਕ ਘਰਾਂ ਦੇ ਵਿੱਚ ਸੀਗੇ, ਹਾਂਜੀ ਘਰਾਂ 'ਚ ਲੋਕ ਮੈਂਟਲੀ ਤੌਰ ਤੇ ਵੀ ਪਰੇਸ਼ਾਨ ਸੀ, ਹੋਰ ਵੀ ਸੀਗੇ। ਹਾਂਜੀ ਜਿੱਦਾਂ ਹੁਣ ਆਪਾਂ ਉੱਥੇ ਨਹੀਂ ਸੁਣਦੇ ਪੰਜਾਬ 'ਚ ਵੀ ਤੁਹਾਨੂੰ ਰਾਸ਼ਨ ਮਿਲੇ ਨਾ ਮਿਲੇ ਪਰ ਚਿੱਟਾ ਤੁਹਾਨੂੰ ਮਿਲ ਜੂਗਾ। ਹਾਂਜੀ ਹਾਂਜੀ ਬਸ ਬਿਲਕੁਲ ਉਹੀ ਚੀਜ਼ ਜਿਹੜੀ ਆ ਇੱਥੇ ਇਸ ਟਾਈਮ ਜਿਹੜੀ ਜੇ ਵਾਪਰੀ ਨਹੀਂ ਤਾਂ ਵਾਪਰਨ ਵਾਲੀ ਹੈ। ਜੀ ਉੱਥੇ ਜਿਹੜਾ ਉਹ ਆਪਾਂ ਉਹ ਖੜੇ ਹੈਗੇ ਆ। ਜੀ ਸੋ ਇਹ ਭਾਈ ਆਪਾਂ ਨੂੰ ਧਿਆਨ ਜਿਹੜੀ ਇਸ ਦੇਣਾ ਚੀਜ਼ ਦੇਣ ਪਊਗਾ। ਦੀ ਜਿਹੜੀ ਉਹ ਜ਼ਰੂਰਤ ਆ ਵੀ ਭਾਈ ਆਪਾਂ ਕਰ ਕੀ ਰਹੇ ਆ, ਕਿੱਦਾਂ ਇਸ ਚੀਜ਼ ਨੂੰ ਨਜਿੱਠਣਾ ਆ। ਐਜ਼ ਏ ਪੇਰੈਂਟ ਤੁਸੀਂ ਕੀ ਪ੍ਰੀਕਾਸ਼ਨਸ ਲੈ ਰਹੇ ਆ, ਹਾਂਜੀ ਐਜ਼ ਏ ਕਮਿਊਨਿਟੀ ਆਪਾਂ ਜਿਹੜਾ ਇਸ ਦੇ ਵਿੱਚ ਹੋਰ ਕੀ ਜਿਹੜਾ ਉਹ ਕਰਾਂਗੇ ਹਮ, ਵੀ ਹੋਣਾ ਕੀ ਆ। ਰਿਪਬਲਿਕਨਸ ਨੇ ਡੈਮੋਕ੍ਰੇਟਸ ਨੂੰ ਬਲੇਮ ਕਰੀ ਜਾਣਾ, ਡੈਮੋਕ੍ਰੇਟਸ ਨੇ ਰਿਪਬਲਿਕਨਸ ਨੂੰ ਬਲੇਮ ਜੀ, ਕਰੀ ਜਾਣਾ ਵੀ ਬਿਲਕੁਲ। ਇਹਦੇ ਵਿੱਚ ਇਦਾਂ ਆ। ਮਰ ਕੌਣ ਰਿਹਾ ਆ? ਆਪਣੇ ਭੈਣ ਭਾਈ। ਲੋਕ ਮਰ ਇਹ ਹਾਂਜੀ। ਆਪਣੇ ਹੀ ਆ ਨਾ ਸਾਰੇ ਹਾਂਜੀ, ਜਾਣੇ। ਬਿਲਕੁਲ। ਆਪਾਂ ਜੇ ਕਹਿੰਦੇ ਆ ਵੀ ਇੱਥੇ ਰਹਿੰਦੇ ਆ ਤਾਂ ਆਪਾਂ ਸਾਰੇ ਜਾਣੇ ਇੱਕੋ ਜਿਹੇ ਆ, ਹਾਂਜੀ ਤੇ ਆਪਣੇ ਜਿਹੜੇ ਉਹ ਮਰ ਰਹੇ ਆ ਉਹਨਾਂ ਨੂੰ ਦਰਕਾਰਨ ਦੀ ਥਾਂ ਤੇ ਉਹਨਾਂ ਨੂੰ ਹੁਣ ਭਾਈ ਇਹ ਸੁਧਾਰਨ ਵਾਲੇ ਪਾਸੇ ਨੂੰ ਜਿਹੜੀ ਉਹ ਕਿੱਦਾਂ ਜਿਹੜਾ ਹੋ ਜਾਣਾ ਆ। ਜੀ ਇਹ ਦੇਸ਼ ਤੇ ਤਾਂ ਹੱਕ ਜਮਾਉਣੇ ਆ ਕਿ ਸਾਡਾ ਹਮ। ਅਮਰੀਕਾ ਸਾਡਾ ਹੁਣ ਭਾਈ, ਤੇ ਜਿਹੜੇ ਦੇਸ਼ ਦੇ ਵਿੱਚ ਹਾਲਾਤ ਨੇ ਉਹ ਤੁਹਾਨੂੰ ਪ੍ਰਭਾਵਿਤ ਨਾ ਕਰਨ ਹੀ ਹੋ ਸਕਦਾ। ਹੁਣ ਦੇਖੋ ਭੰਗ ਨੂੰ ਕਿੰਨਾ ਮਾੜਾ ਮੰਨਦੇ ਨੇ, ਹਾਂਜੀ ਸ਼ਰਾਬ ਨੂੰ ਤਾਂ ਸ਼ੁਰੂ ਤੋਂ ਹੀ ਸਾਰੇ ਜਣੇ ਮਾੜਾ ਮੰਨਦੇ, ਚੰਗਾ ਮੰਨਦੇ ਨਹੀਂ ਆ। ਹਾਂਜੀ ਪਰ ਅਲਕੋਹਲਿਜ਼ਮ ਨੇ ਪੰਜਾਬੀ ਕਮਿਊਨਿਟੀ ਦਾ ਸੱਤਿਆਨਾਸ਼ ਮਾਰ ਕੇ ਰੱਖਿਆ। ਹਮ ਇਹ 'ਚ ਕੋਈ ਦੋ ਰਾਵਾਂ ਨਹੀਂ ਹੈਗੀਆਂ। ਹਾਂ ਬਿਲਕੁਲ ਅਲਕੋਹਲਿਜ਼ਮ ਕੋਈ ਚੰਗੀ ਚੀਜ਼ ਨਹੀਂ ਆ, ਨਹੀਂ। ਸਮੋਕਿੰਗ ਕੋਈ ਚੰਗੀ ਚੀਜ਼ ਨਹੀਂ ਆ। ਕੋਈ ਭੰਗ ਟੌਰ ਨਹੀਂ ਜਿਹੜੀ ਹੈ। ਆ ਕੋਈ ਇਹਦੇ ਵਿੱਚ ਕੋਈ ਟੌਰ ਵਾਲੀ ਗੱਲ ਨਹੀਂ ਆ। ਉਹ ਕੋਈ ਗੱਲ ਨਹੀਂ ਹੈਗੀ। ਹਾਂਜੀ ਉਹ 'ਚ ਨੁਕਸਾਨ ਹੀ ਨੁਕਸਾਨ ਆ। ਤੇ ਕੀ ਆਪਾਂ ਸਾਰੀਆਂ ਹੀ ਹੌਲੀ ਹੌਲੀ ਨਸ਼ਿਆਂ ਨੂੰ ਅਪਣਾਈ ਜਾਣਾ ਹਾਂ ਬਿਲਕੁਲ ਵੀ ਚੱਲ ਹਾਂ। ਕੋਈ ਨਹੀਂ, ਇਹ ਤਾਂ ਹੁਣ ਮਨਜ਼ੂਰਸ਼ੁਦਾ ਹੀ ਆ ਇੱਕ ਹਿਸਾਬ ਦੇ ਨਾਲ। ਹਾਂਜੀ ਇਹ ਤਾਂ ਸਰਕਾਰਾਂ ਵੀ ਵੇਚਦੀਆਂ, ਹੁਣ ਸਰਕਾਰ ਭੰਗ ਵੀ ਵੇਚਦੀ ਆ, ਉੱਥੇ ਫਿਰ ਖਾਤੇ ਉਹ ਆਪਾਂ ਆਈਬਰੋ ਚੱਕਦੇ ਇੱਕ ਹਿਸਾਬ ਜੀ ਨਾਲ ਜੀ ਵੀ ਕਹੀਏ ਵੀ ਅੱਖਾਂ ਆਪਾਂ ਟੱਟ ਕੇ ਇਹ ਕਿਉਂ। ਫਿਰ ਹੁਣ ਪੋਰਟਲੈਂਡ ਅੱਗੇ ਜਿਹੜੇ ਸਿਟੀ ਆ ਉੱਥੇ ਕਹਿੰਦੇ ਆ ਵੀ ਜਿਹੜੀਆਂ ਦੂਜੇ ਹੋਰ ਨਸ਼ੇ ਉਹਨਾਂ ਨੂੰ ਵੀ ਅਸੀਂ ਰੈਗੂਲੇਟ ਕਰਾਂਗੇ, ਜੇ ਤੁਸੀਂ ਲੈਣਾ ਚਾਹੁੰਦੇ ਤੁਹਾਨੂੰ ਅਸੀਂ ਆਪ ਦੇਵਾਂਗੇ। ਉਹ ਤੁਸੀਂ ਤੁਹਾਨੂੰ ਤਾਂ ਅਸੀਂ ਉੱਤੋਂ ਵੀ ਕਮਾਈ ਕਰੀਏ। ਹੁਣ ਕਹਿੰਦੇ ਵੀ ਜੇ ਨਸ਼ੇ ਵੇਚਣੇ ਆ ਤਾਂ ਫਿਰ ਕਿਉਂ ਨਾ ਅਸੀਂ ਉਹਨਾਂ ਨੂੰ ਬਲੈਕ ਲੀਗਲੀ ਜਿਹੜਾ ਉਹ ਕਰ ਦਈਏ। ਹਾਂਜੀ ਭੰਗ ਨੂੰ ਲੀਗਲ ਕਰਨ ਦਾ ਵੀ ਇਹੀ ਸੀਗਾ। ਉਹ ਕਹਿੰਦੇ ਵੀ ਭਾਈ ਜੇ ਤੰਬਾਕੂ ਤੇ ਅਲਕੋਹਲ ਹੋ ਸਕਦੀ ਹੈ ਤੇ ਇਹ ਕਿਉਂ ਨਹੀਂ। ਤੇ ਜੇ ਕਹਿੰਦੇ ਆ ਵੀ ਹੁਣ ਇਹ ਹੋ ਸਕਦਾ, ਉਹ ਕਹਿੰਦੇ ਵੀ ਅਗਲਾ ਕਿਉਂ ਨਹੀਂ। ਅਗਲਾ ਕਿੱਥੇ ਰੁਕਣਾ ਜਾ ਹਾਂਜੀ ਆਪਾਂ ਹੁਣ ਵੀ ਐਜ਼ ਏ ਸੋਸਾਇਟੀ ਜੇ ਆਪਾਂ ਕਹੀਏ ਵੀ ਮਤਲਬ ਇਹ ਤਾਂ ਉਹ ਗੱਲ ਹੋ ਗਈ ਨਾ ਵੀ ਤੁਹਾਡੇ ਨਾਲ ਕੋਈ ਖਹਿ ਗਿਆ, ਤੁਸੀਂ ਕਹਿੰਦੇ ਵੀ ਖਿਆ ਹੀ ਹੈ ਇਹਨੇ ਕਿਹੜਾ ਮਾਰਤਾ ਬੰਦਾ, ਫਿਰ ਤੁਸੀਂ ਹੌਲੀ ਹੌਲੀ ਉਹ ਮਾਰਨ ਵਾਲੀ ਵੀ ਚੱਲ ਮਾਰਿਆ ਹੀ ਹੈ, ਫੇਰ ਕਿੰਨੀ ਗੱਲ ਨਹੀਂ। ਇਹ ਬਿਲਕੁਲ ਗਲਤ ਮਾਡਲ ਆ ਜਿਹੜਾ ਇਸ ਤਰ੍ਹਾਂ ਦਾ ਕਿ ਤੁਸੀਂ ਹੌਲੀ ਹੌਲੀ ਰਿਲੈਕਸੇਸ਼ਨ ਵਧਾ ਦਿਓ। ਰਿਲੈਕਸੇਸ਼ਨ ਨਹੀਂ, ਕੰਟਰੋਲ ਚਾਹੀਦਾ। ਤੇ ਤੁਹਾਡਾ ਕੰਟਰੋਲ ਤੁਹਾਡੇ ਸਿਸਟਮ ਨੂੰ, ਤੁਹਾਡੇ ਸਮਾਜ ਨੂੰ ਸਹੀ ਕਰ ਸਕਦਾ ਜੇਕਰ ਤੁਸੀਂ ਕਿਉਂਕਿ ਆਹ ਚੀਜ਼ ਤਾਂ ਹੈ। ਕੱਲ ਨੂੰ ਤੁਸੀਂ ਕਹਿ ਦੋਗੇ ਕਿ ਜੇ ਭੰਗ ਆ ਤਾਂ ਫੀਮ ਹੈ, ਸ਼ਰਾਬ ਹੈ, ਚਲੋ ਠੀਕ ਹੈ। ਇਹ ਫਾਰਮਾਸਿਊਟੀਕਲ ਵਾਲੇ ਜਿਹੜੇ ਚੀਜ਼ ਬਾਹਰਲੇ ਦੇਸ਼ਾਂ 'ਚ ਕਰੀ ਜਾਂਦੇ, ਜਿੱਥੇ ਮਰਜ਼ੀ ਕਰੀ ਜਾਂਦੇ, ਇੱਥੇ ਕਰ ਲੈਣਗੇ ਤਾਂ ਕੀ ਹੈ। ਸੋ ਪਿੱਛੇ ਜੇ ਨਾ ਇੱਕ ਭ੍ਰਿਸ਼ਟਾਚਾਰ ਦੀ ਜਦੋਂ ਗੱਲ ਚੱਲਦੀ ਸੀ ਤੇ ਆਮ ਹੀ ਲੋਕ ਕਹਿੰਦੇ ਸੀ ਕਿ ਭ੍ਰਿਸ਼ਟਾਚਾਰ ਨੂੰ ਲੀਗਲ ਕਰ ਦਿਓ, ਵੀ ਇਹ ਤੋਂ ਜੇ ਕੋਈ ਭ੍ਰਿਸ਼ਟਾਚਾਰੀ ਕਰਦਾ ਜਾਂ ਫੜਦਾ ਜਾਂ ਇੰਨੀ ਕੁ ਕਰਪਸ਼ਨ ਤੁਸੀਂ ਨਾ ਇੰਨੇ % ਲੀਗਲ ਕਰ ਦਿਓ ਕਿ ਇੰਨੀ ਕਰਪਸ਼ਨ ਨਾਲ ਚੱਲੀ ਜਾਊਗਾ। ਫਿਰ ਉਹਦੇ ਵਿੱਚ ਚਲੋ ਮੋਸਟਲੀ ਜ਼ਿਆਦਾਤਰ ਲੋਕਾਂ ਦੀ ਨਾ ਜਦੋਂ ਰਾਏ ਹਾਵੀ ਹੋ ਜਾਏ ਜਾਂ ਸੋਸ਼ਲ ਮੀਡੀਆ ਤੇ ਜਾਂ ਵੈਸੇ ਕਿਸੇ ਵੀ ਚਰਚਾ ਦੇ ਵਿੱਚ 20 ਬੰਦੇ ਬੈਠੇ ਤੇ ਜਦੋਂ 10 12 15 ਇੱਕ ਪਾਸੇ ਹੋ ਜਾਣ, 5 ਬੰਦਿਆਂ ਨੂੰ ਗੱਲ ਰੱਖਣੀ ਔਖੀ ਹੋ ਜਾਂਦੀ ਹੈ। ਕਿ ਗੱਲ ਇਹ ਹੈ ਕਿ ਇੱਕ ਲਾਗ ਲੱਗੀ ਹੈ ਕਿਸੇ ਵੀ ਮਾਡਲ ਨੂੰ, ਕਿਸੇ ਵੀ ਸਿਸਟਮ ਨੂੰ ਇੱਕ ਲਾਗ ਲੱਗੀ ਹੈ। ਅਸੀਂ ਉਹਦਾ ਇਲਾਜ ਕਰਨ ਦੀ ਬਜਾਏ, ਅਸੀਂ ਉਹਨੂੰ ਹਟਾਉਣ ਦੀ ਬਜਾਏ ਇਹ ਮੰਨ ਰਹੇ ਹਾਂ ਕਿ ਇਹ ਲਾਗ ਤਾਂ ਲੱਤ ਦੇ ਵਿੱਚ ਹੀ ਆ, ਬਾਕੀ ਸਾਰਾ ਸਰੀਰ ਤਾਂ ਠੀਕ ਹੈ ਨਾ। ਸੋ ਇਹ ਕਿਸੇ ਵੀ ਤਰੀਕੇ ਨਾਲ ਜਾਇਜ਼ ਨਹੀਂ ਹੈ। ਜਿਹੜੇ ਨਸ਼ੇ ਨੇ, ਨਸ਼ੇ ਤਾਂ ਹੁਣ ਕਈ ਲੋਕ ਜ਼ਿਰਾ ਇਹ ਵੀ ਕਰਦੇ ਕਿ ਨਸ਼ਾ ਤਾਂ ਦਵਾਈਆਂ ਦੇ ਵਿੱਚ ਵੀ ਪੈਂਦਾ, ਪਰ ਉਹ ਇੱਕ ਹੋਰ ਫਾਰਮ ਆ, ਸਾਨੂੰ ਸਮਝਣਾ ਪਊਗਾ। ਦੇਖੋ ਉਹ ਤਾਂ ਹੁਣ ਦੇਖੋ ਹਾਂਜੀ ਦੇ ਉਸ ਹਿਸਾਬ ਦੇ ਨਾਲ ਆ। ਹਾਂਜੀ ਜਿਹੜਾ ਓਪੀਆਇਡ ਦਾ ਕ੍ਰਾਈਸਿਸ ਪ੍ਰਵੀਨ ਇੱਥੇ ਜਿਹੜਾ ਉਹ ਆਇਆ ਜੀ, ਜਿਹੜਾ ਉਹ ਇੱਕ ਨਸ਼ੀਲਾ ਵਿੱਚ ਸੀਗਾ ਵੀ ਜਿਹਦੇ ਨਾਲ ਨੀਂਦ ਆਉਂਦੀ। ਹਾਂਜੀ ਫੀਮ ਜਿੱਦਾਂ ਆਪਾਂ ਕਹਿ ਸਕਦੇ ਵੀ ਉਦਾਂ ਦੀ ਉਹ ਚੀਜ਼ ਸੀਗੀ। ਹਾਂਜੀ ਜਦੋਂ ਜ਼ਿਆਦਾ ਸੇਵਨ ਕਰੋਗੇ ਤਾਂ ਆਬਵੀਅਸਲੀ ਕਿਸੇ ਵੀ ਨਸ਼ੇ ਦਾ ਜਿਹੜਾ ਉਹ ਚੀਜ਼ ਤਾਂ ਮਾੜਾ ਹੀ ਮਾੜਾ ਹੁੰਦਾ। ਹਾਂਜੀ ਪ੍ਰੋਬਲਮ ਇੱਥੇ ਕੀ ਆ ਰਹੀ, ਫੋਕਸ ਜਿਹੜਾ ਉਹ ਕੀਤਾ ਜਾ ਰਿਹਾ ਵੀ ਆਪਾਂ ਆ ਵੀ ਸੀਲ ਕਰ ਦਈਏ, ਇੱਥੇ ਰੋਕ ਦਈਏ, ਉੱਥੇ ਰੋਕ ਦਈਏ। ਹਾਂਜੀ ਲੋਕਾਂ ਦੇ ਵਿੱਚ ਇਹਦੇ ਪ੍ਰਤੀ ਜਾਗਰੂਕਤਾ ਹੈਗੀ ਆ ਘੱਟ। ਉਹਨਾਂ ਨੂੰ ਜੇ ਉਸ ਪੱਖ ਤੋਂ ਜੇ ਉਧਰਲੇ ਪਾਸੇ ਨੂੰ ਰਿਸੋਰਸ ਕਰਦੇ ਆ ਹਾਂਜੀ
ਆਬਵੀਅਸਲੀ ਮਨੀ ਲੱਗਦੀ ਹੈ, ਰਾਸ਼ੀ ਜਿਹੜੀ ਇਸ ਚੀਜ਼ ਦੇ ਵਿੱਚ ਲੱਗਣੀ ਹੈ। ਉਹ ਕਹਿੰਦੇ ਫਿਰ ਤੁਸੀਂ ਦੂਜੇ ਪਾਸੇ ਘਟਾ ਰਹੇ, ਇਹਦਾ ਮਤਲਬ ਤੁਸੀਂ ਚਾਹੁੰਦੇ ਆ ਵੀ ਇੱਧਰੋਂ ਜਿਹੜੀ ਉਹ ਆਈ ਜਾਵੇ। ਹਾਂਜੀ, ਲੋਕਾਂ ਨੂੰ ਇਹ ਦੱਸਣ ਦੇ ਵਿੱਚ ਨਾਕਾਮਯਾਬੀ ਜਿਹੜੀ ਉਹ ਹੋ ਰਹੀ ਆ ਵੀ ਕਿੰਨੀ ਜਿਹੜੀ ਉਹ ਘਾਤਕ ਆ। ਪਰ ਹੁਣ ਦੇਖੋ ਇਹਦੇ ਵਿੱਚ ਤੁਸੀਂ ਦੇਖੋ ਵੀ ਜਿਹੜੀ ਇੱਕ ਜੂਲ ਕੰਪਨੀ ਆ, ਹਾਂਜੀ, ਜਿਹੜੀ ਫਲੇਵਰਡ ਟਬੈਕੋ, ਜਿਨ੍ਹਾਂ ਨੇ ਨਿਆਣਿਆਂ ਦੇ ਉੱਤੇ ਜਿਹੜਾ ਅਸਰ ਪਾਇਆ ਵੀ ਆ ਗ੍ਰੇਪ ਦਾ ਟੇਸਟ ਹੈ, ਇਹਦਾ ਚਾਕਲੇਟ ਹੈ, ਚਾਕਲੇਟ ਆ, ਇਹ ਫਰੂਟ ਪੰਚ ਆ, ਇਹ ਹੌਲੀ ਹੌਲੀ ਜਿਹੜਾ ਤੰਬਾਕੂ ਦਾ ਸੇਵਨ ਘਟਿਆ ਸੀਗਾ ਅਮਰੀਕਾ 'ਚ, ਇਹ ਇਸ ਉਮਰ ਵਰਗ ਦੇ ਵਿੱਚ ਇਹਨਾਂ ਨੇ ਵਧਾਉਣਾ ਜਿਹੜਾ ਉਹ ਸ਼ੁਰੂ ਕਰ ਦਿੱਤਾ ਜੀ। ਸੋ ਇਹ ਜਿਹੜੀਆਂ ਸਮੱਸਿਆਵਾਂ ਜਿਹੜੀਆਂ ਉਹ ਆ ਰਹੀਆਂ, ਸੋ ਆਪਾਂ ਉਹਨਾਂ ਨੂੰ ਸਹੀ ਚੀਜ਼ ਦੱਸਣ ਦੀ ਥਾਂ ਦੇ ਉੱਤੇ ਪਹਿਲਾਂ ਰੋਕ ਕੇ ਜਿਹੜਾ ਨਹੀਂ ਰੱਖਾਂਗੇ। ਹੁਣ M30 ਕਰਕੇ ਪਿਲਸ ਜਿਹੜੀਆਂ ਆਉਂਦੀਆਂ ਨੇ, ਇਹ ਓਪੀਆਈਡ ਦੀਆਂ ਜਿਹੜੀਆਂ ਪਿਲਸ ਨੇ ਪ੍ਰਵੀਨ ਜੀ, ਤੇ ਜਦੋਂ ਉਹ ਆਉਣੀਆਂ ਬੰਦ ਹੋ ਜਾਂਦੀਆਂ, ਘੱਟ ਹੋ ਜਾਂਦੀ ਆ, ਨਕਲੀਆਂ ਬਣਾਉਣੀਆਂ ਸ਼ੁਰੂ ਹੋ ਗਈਆਂ, ਉਹ ਚ ਫੈਂਟਨਲ ਪਾ ਦਿੰਦੇ। ਉਹ ਓਪੀਆਈਡ ਪਲੱਸ ਫੈਂਟਨਲ ਤੇ ਉਹ ਸਾਰੀਆਂ ਇੰਨਾ ਕੁ ਘਾਤਕ ਮਿਸ਼ਰਣ ਬਣ ਜਾਂਦਾ ਹੈ, ਉਹ ਜਾਨਲੇਵਾ ਸਾਬਤ ਜਿਹੜਾ ਉਹ ਹੁੰਦਾ। ਕਹਿੰਦੇ ਵੀ 2017 ਦੇ ਤੋਂ ਅਮਰੀਕਾ ਦੇ ਵਿੱਚ ਲੀਡਿੰਗ ਜਿਹੜਾ ਓਵਰਡੋਜ਼ ਦੇ ਜਿਹੜੇ ਕੇਸ ਆ ਉਹ ਬਣ ਰਹੇ ਆ। 18 ਤੋਂ ਲੈ ਕੇ ਤੇ 49 ਸਾਲ ਦੀ ਉਮਰ ਤੱਕ ਦੇ ਵਿੱਚ ਇਸ ਟਾਈਮ ਕੋਈ ਸਭ ਤੋਂ ਵੱਧ ਮੌਤਾਂ ਐਕਸੀਡੈਂਟ ਨਾਲ ਨਹੀਂ ਹੋ ਰਹੀਆਂ, ਸੁਸਾਈਡ ਨਾਲ ਨਹੀਂ ਹੋ ਰਹੀਆਂ ਜੀ, ਗੋਲੀ ਨਾਲ ਨਹੀਂ ਹੋ ਰਹੀਆਂ, ਠੀਕ ਹੈ, ਓਵਰਡੋਜ਼ ਨਾਲ ਹੋ ਰਹੀਆਂ। ਉਹ ਅੱਛਾ, ਆਪਣੇ ਬਹੁਤ ਸਾਰੇ ਨਿਆਣੇ ਇਸ ਉਮਰ ਵਿੱਚ ਪਹੁੰਚਣ ਵਾਲੇ ਪਹੁੰਚ ਜਾਣੇ ਆ, ਆਪਣੇ ਚੋਂ ਕਈ ਹੈਗੇ ਨੇ ਬਿਲਕੁਲ, ਠੀਕ ਹੈ ਨਾ। ਹਾਂਜੀ, ਸੋ ਇਹ ਬਹੁਤ ਇਸ ਟਾਈਮ ਖਤਰਨਾਕ ਸਥਿਤੀ ਚੋਂ ਜਿਹੜਾ ਉਹ ਅਮਰੀਕਾ ਜਿਹੜਾ ਉਹ ਲੰਘ ਰਿਹਾ ਆ। ਸੋ ਤੁਸੀਂ ਜ਼ਰੂਰ ਸਰੋਤਿਓ ਆਪਣੇ ਵਿਚਾਰ ਸਾਂਝੇ ਕਰੋ, ਤੁਸੀਂ ਕੀ ਸੋਚਦੇ ਆ ਵੀ ਇਹਦੇ ਲਈ ਕੀ ਹੋਰ ਕਦਮ ਚੱਕੇ ਜਾਣੇ ਚਾਹੀਦੇ ਆ, ਕਿੱਥੇ ਨਾਕਾਮੀਆਂ ਨੇ, ਕਿੱਥੇ ਬਚਾਅ, ਹਾਂ ਕਿੱਥੇ ਕਿੱਦਾਂ ਆਪਾਂ, ਪੁਲਿਸ ਨੇ ਤਾਂ ਬਾਅਦ ਚ ਆਉਣਾ, ਹਾਂਜੀ, ਜੇ ਕੋਈ ਫੜਿਆ ਜਾਊਗਾ ਤਾਂ ਹੀ ਫੜਿਆ ਜਾਊਗਾ, ਇਟਸ ਅ ਡਿਫਰੈਂਟ ਸਟੋਰੀ, ਪਰ ਇਹਨਾਂ ਦੀ ਰੀਚ ਹੈਗੀ ਆ ਜੀ, ਬਿਲਕੁਲ ਹੈਗੀ, ਸਾਰਿਆਂ ਤੱਕ ਇਹਨਾਂ ਚੀਜ਼ਾਂ ਦੀ ਰੀਚ ਹੈਗੀ ਆ। ਆਪਾਂ ਨਿਆਣਿਆਂ ਨੂੰ ਕਿੱਦਾਂ ਸਮਝਾਉਣਾ, ਆਪ ਆਪਣੇ ਆਂਢੀਆਂ ਗੁਆਂਢੀਆਂ ਨੂੰ, ਆਪਣੇ ਦੋਸਤਾਂ ਮਿੱਤਰਾਂ ਨੂੰ ਇਹ ਚੀਜ਼ਾਂ ਦੀ ਲੱਤ ਨਾ ਲੱਗੇ ਜੀ। ਐਜ਼ ਏ ਕਮਿਊਨਿਟੀ, ਐਜ਼ ਏ ਇੰਡੀਵਿਜੂਅਲ ਆਪਾਂ ਇਹਦੇ ਲਈ ਕੀ ਕਰ ਰਹੇ ਹਾਂ, ਗੱਲਬਾਤ ਕਰਦੇ ਹਾਂ, ਕੁਛ ਇਹ ਚੀਜ਼ਾਂ ਜਿਹੜੀਆਂ ਉਹ ਹੋ ਰਹੀਆਂ ਆ, ਕੁਛ ਨਹੀਂ। 2017 ਦੇ ਵਿੱਚ ਫੈਂਟਨਲ ਵਰਕਿੰਗ ਗਰੁੱਪ ਕਰਕੇ ਇੱਕ ਜਿਹੜੀ ਉਹ ਬਣਾਈ ਗਈ ਸੀਗੀ, ਬਣਾਇਆ ਗਿਆ ਸੀ ਜਿਹੜਾ ਇਸੇ ਚੀਜ਼ ਦੇ ਉੱਤੇ ਕਰ ਰਿਹਾ ਸੀਗਾ ਜੀ। 2016 ਤੋਂ 2017 ਦੇ ਵਿੱਚ ਜਿਹੜੇ ਕੈਲੀਫੋਰਨੀਆ ਦੇ ਪੋਰਟ ਆਫ ਐਂਟਰੀ ਆ, ਚਾਹੇ ਵੱਖ-ਵੱਖ ਪੋਰਟਸ ਆ ਤੇ ਜਾਂ ਬਾਰਡਰ ਜਿੱਥੇ ਲੈਂਡ ਬਾਰਡਰ ਲੱਗਦਾ ਹੈ ਉਹਦੇ ਨਾਲ ਉਧਰੋਂ ਦੀ ਆਉਂਦੇ ਆ, ਉਹਦੇ ਵਿੱਚ ਫੈਂਟਨਲ ਦੇ ਜਿਹੜੇ ਸੀਜ਼ਰਸ ਨੇ ਉਹਨਾਂ ਨੂੰ ਜਿਹੜਾ ਪ੍ਰਵੀਨ ਆ ਉਹ ਬਹੁਤ ਜ਼ਿਆਦਾ ਜਿਹੜਾ ਵਧਿਆ। ਉਹਨਾਂ ਆંકੜੇ ਦੇ ਉੱਤੇ ਵੀ ਆਪਾਂ ਜਿਹੜੀ ਉਹ ਨਜ਼ਰ ਮਾਰਾਂਗੇ ਵੀ ਕਿੱਥੇ ਕਿੱਥੇ ਕੀ ਕੁਛ ਜਿਹੜਾ ਹੋਰ ਨਾਲ ਇਸ ਤੇ ਜਿਹੜਾ ਚੱਲ ਰਿਹਾ ਹੈ। ਇੱਦਾਂ ਹੀ ਤੁਸੀਂ ਜੁੜੇ ਰਹੋ ਪੰਜਾਬੀ ਵੀਡੀਓ ਯੂਐਸਏ ਨਾਲ, ਤੇ ਆਪਾਂ ਤੁਹਾਨੂੰ ਜਿਹੜਾ ਆ ਉਹ ਇਹ ਜਾਣਕਾਰੀਆਂ ਸਾਂਝੀਆਂ ਕਰਦੇ ਰਹਾਂਗੇ, ਤੇ ਤੁਸੀਂ ਵੀ ਸੋਚੋ ਆਪਣੇ ਵਿਚਾਰ ਜਿਹੜੇ ਜ਼ਰੂਰ ਸਾਂਝੇ ਕਰੋ ਵੀ ਡਰੱਗ ਨੂੰ ਲੈ ਕੇ ਤੁਸੀਂ ਕੀ ਸੋਚਦੇ ਆ, ਵੀ ਅਮਰੀਕਾ ਦੇ ਵਿੱਚ ਜੋ ਸਥਿਤੀ ਇਸ ਟਾਈਮ ਬਣੀ ਪਈ ਆ ਉਸ ਦੇ ਉੱਤੇ ਕਾਬੂ ਕਿੱਦਾਂ ਪਾਇਆ ਜਾ ਸਕਦਾ ਹੈ, ਤੇ ਆਪਾਂ ਆਪਣਿਆਂ ਨੂੰ ਕਿੱਦਾਂ ਬਚਾਉਣਾ ਹੈ, ਕਿਵੇਂ ਇਸ ਚੀਜ਼ ਦੇ ਵਿੱਚ ਜਾਗਰੂਕ ਕਰ ਸਕੀਏ ਵੀ ਭਾਈ ਇਹ ਗਲਤ ਅਲਾਮਤ ਤੋਂ ਜਿਹੜੇ ਬਚਣ। ਉਸ ਤੋਂ ਬਾਅਦ ਜ਼ਰੂਰ ਆਪਣੇ ਵਿਚਾਰ ਸਾਂਝੇ ਕਰਿਓ। ਕਾਲ 408-272 5200 ਦੇ ਉੱਤੇ ਤੁਸੀਂ ਜਿਹੜਾ ਜੀ ਕਾਲ ਕਰ ਸਕਦੇ ਆ। ਇਨਫੈਕਟ ਆਪਾਂ ਬ੍ਰੇਕ ਤੇ ਜਾਣ ਤੋਂ ਪਹਿਲਾਂ ਆਪਣੇ ਨਾਲ ਜਿਹੜੇ ਕਾਲਰ ਜੁੜੇ ਆ ਉਹਨਾਂ ਦੇ ਨਾਲ ਆਪਾਂ ਗੱਲ ਕਰ ਲੈਂਦੇ ਹਾਂ। ਜੀ ਜ਼ਰੂਰ। ਇੰਦਰਜੀਤ ਜੀ ਜੁੜੇ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਇਹਦੇ ਲਈ ਸਮੇਂ ਦੀ ਵੀ ਲੋੜ ਸੀਗੀ, ਤੇ ਬਸ ਇਹੀ ਥੋੜੀ ਇਨਪੁਟ ਪਾਉਣੀ ਸੀਗੀ ਵੀ ਅਸੀਂ ਡਰੱਗ ਫ੍ਰੀ ਕਰਨਾ ਇੰਨੇ ਸਾਲ ਪਹਿਲਾਂ ਦਾ ਤੁਸੀਂ ਮਤਲਬ। ਹਾਂਜੀ ਕੋਵਿਡ ਦੀ ਗੱਲ ਕਰੀਏ ਤੇ ਕਿੰਨੇ ਕੋਵਿਡ ਦੇ ਨਾਲ ਇੱਥੋਂ ਮੈਨੂੰ ਲੱਗਦਾ ਰਿਪੋਰਟ ਬਾਹਰ ਨਹੀਂ ਆਈ ਹੈ ਜਿੱਥੋਂ ਤੱਕ ਗਵਰਨਮੈਂਟ ਨੇ ਕਿੰਨੇ ਬੰਦੇ ਮਾਰੇ ਆ ਜੀ, ਤੇ ਇੱਥੋਂ ਤੱਕ ਕੀ ਹੈ ਕਿ ਮਤਲਬ ਓਵਰ 65-60 ਬੰਦੇ ਕਾਫੀ ਖਤਮ ਹੋ ਗਏ ਆ ਜਨਾਬ ਜੀ। ਲਿਟਲ ਨੌਲੇਜ ਹੈ ਜੀ 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 ਬਿਲਕੁਲ ਜੀ। ਇਹ ਬਹੁਤ ਸਾਰੀਆਂ ਜਿਹੜੀਆਂ ਥਿਊਰੀਜ਼ ਇਸ ਹਿਸਾਬ ਦੇ ਨਾਲ ਆਈਆਂ ਨੇ, ਚੱਲਦੀਆਂ ਨੇ, ਆ ਰਹੀਆਂ ਨੇ, ਕਹਿੰਦੇ ਵੀ ਜਾਣ ਬੁੱਝ ਕੇ ਕੀਤਾ ਗਿਆ, ਏਦਾਂ ਹੁੰਦਾ ਹੈ। ਬਾਕੀ ਦੇਖੋ ਏਦਾਂ ਮੈਂ ਇਸ ਚੀਜ਼ ਦੇ ਵਿੱਚ ਇਹ ਸੋਚਦਾ ਵੀ
ਚਲੋ ਆਪਾਂ ਜੇ ਇਸ ਚੀਜ਼ ਨੂੰ ਮੰਨੀਏ ਵੀ ਸਰਕਾਰ ਜਾਣਬੁੱਝ ਕੇ ਹਾਂਜੀ ਮਰਾਉਣਾ ਚਾਹੁੰਦੀ ਆ ਜਾਂ ਇਦਾਂ ਉਹ ਕਰ ਰਹੀ ਆ, ਇਵੈਂਚੁਅਲੀ ਕਿੱਥੇ ਜਾ ਕੇ ਇਹ ਲੇਖਾ ਦੇਣਾ ਕਿੱਥੇ ਆ ਜਾ ਕੇ? ਹਾਂ ਬਿਲਕੁਲ। ਕੀ ਇਹਦੇ ਵਿੱਚ ਲੋਕਾਂ ਦੇ ਘਰ ਬਰਬਾਦ ਕਰਕੇ ਉਹਨਾਂ ਬੰਦਿਆਂ ਨੂੰ ਜਿਹੜਾ ਉਹ ਕੀ ਮਿਲ ਰਿਹਾ? ਕਿਉਂਕਿ ਕੱਲ ਨੂੰ ਉਹਨਾਂ ਤੋਂ ਉੱਤੇ ਬੰਦੇ ਜਿਹੜੇ ਉਹ ਆ ਹੀ ਜਾਣੇ ਆ। ਹਾਂਜੀ ਬਿਲਕੁਲ। ਜੇ ਅੱਜ ਉਹ ਆਪਣੇ ਆਪ ਨੂੰ ਕਾਰਟਲ ਦੇ ਮੁਖੀ ਸਮਝਦੇ ਆ ਜਾਂ ਮੋਹਰੇ ਚੱਲਦੇ, ਕੱਲ ਨੂੰ ਹੋਰ ਹੋ ਜਾਣਾ, ਕੱਲ ਨੂੰ ਕਿਸੇ ਹੋਰ ਨੇ ਉਹ ਆ ਜਾਣਾ। ਹਾਂਜੀ ਹਾਂਜੀ ਜਦੋਂ ਤੱਕ ਪੈਣੀ ਉਦੋਂ ਤੱਕ ਦੇਰ ਹੋ ਜਾਣਾ ਉਹਨਾਂ ਦਾ। ਹਾਂਜੀ ਬਿਲਕੁਲ ਜੀ ਜੀ। ਥੈਂਕ ਯੂ ਜੀ। ਥੈਂਕ ਯੂ ਇੰਦਰਜੀਤ ਜੀ, ਥੈਂਕ ਯੂ। ਡਰੱਗ ਮੁਕਤ ਹੋ ਜਾਵੇ, ਇਹ ਇੱਕ ਅਜਿਹੀ ਉਮੀਦ ਆਪਾਂ ਸਾਰੇ ਜਣੇ ਰੱਖਦੇ ਹਾਂ, ਪਰ ਉਹਦੇ ਲਈ ਕੋਸ਼ਿਸ਼ਾਂ ਬਹੁਤ ਇਸ ਵਿੱਚ ਕਰਨ ਦੀ ਆਪਾਂ ਨੂੰ ਜ਼ਰੂਰਤ ਜਿਹੜੀ ਉਹ ਰਹਿਣੀ ਆ। ਹਰ ਇੱਕ ਦੇ ਆਪੋ ਆਪਣੇ ਜਿਹੜੇ ਵਿਚਾਰ ਨੇ ਇਸ ਚੀਜ਼ ਦੇ ਵਿੱਚ ਜ਼ਰੂਰ ਤੁਸੀਂ ਜਿਹੜੇ ਉਹ ਸ਼ੇਅਰ ਕਰੋ। ਨੰਬਰ 408-272 5200 ਦੇ ਉੱਤੇ ਜਿਹੜਾ ਤੁਸੀਂ ਕਾਲ ਕਰ ਸਕਦੇ ਆ। ਆਪਣੇ ਨਾਲ ਜਸਵੀਰ ਜੀ ਜੁੜੇ ਨੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਬਣਦੀ ਹੈ, ਬਿਲਕੁਲ ਬਣਦੀ ਹੈ। ਨਹੀਂ ਹੋ ਸਕਦਾ। ਜੀ 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 ਹਾਂਜੀ ਬਿਲਕੁਲ। ਨਹੀਂ ਬਿਲਕੁਲ ਜੀ, ਇਹ ਤਾਂ ਹੈ ਹੀ ਆ ਜੀ। ਤਾਂ ਹੀ ਤਾਂ ਆਪਾਂ ਕਹਿ ਰਹੇ ਵੀ ਆਪਾਂ ਐਜ਼ ਏ ਇੰਡੀਵਿਜੂਅਲ, ਐਜ਼ ਏ ਮਾਪੇ ਪੇਰੈਂਟ ਜਾਂ ਐਜ਼ ਏ ਭੈਣ ਕਿਵੇਂ ਰੋਕ ਭਰਾ ਸਕਦੇ ਕਿੱਦਾਂ ਇਹਦੇ ਉੱਤੇ ਆਪਾਂ ਕਰੀਏ, ਕਿਹੜੀ ਚੀਜ਼ ਚੰਗੀ ਕਿਹੜੀ ਚੀਜ਼ ਮਾੜੀ ਆ, ਉਦੋਂ ਆਪਾਂ ਕਿੱਦਾਂ ਕਰੀਏ ਇਹਦੇ ਬਾਰੇ ਗੱਲਬਾਤ। ਸਰਕਾਰਾਂ ਦੇ ਸਿਰ ਤੇ ਬਹਿ ਕੇ ਨਹੀਂ ਕੰਮ ਚੱਲਣਾ। ਜਿੰਨੀ ਦੇਰ ਤੱਕ ਘਰਾਂ 'ਚ ਗੱਲਾਂ ਬਾਤਾਂ ਨਹੀਂ ਹੋਣਗੀਆਂ ਪ੍ਰਵੀਨ ਜੀ, ਜਸਵੀਰ ਜੀ, ਤੇ ਉਨੀ ਦੇਰ ਤੱਕ ਮੈਨੂੰ ਨਹੀਂ ਲੱਗਦਾ ਵੀ ਇਹਦੇ ਤੇ ਕੋਈ ਗੰਭੀਰ ਚਰਚਾ ਜਿਹੜੀ ਹੋ ਰਹੀ ਹੈ, ਤਾਂ ਹੀ ਗੱਲ ਬਣੀ। ਜੀ ਜੀ ਜ਼ਰੂਰ। ਹਾਂਜੀ ਹਾਂਜੀ ਸਹੀ ਹੈ, ਬਿਲਕੁਲ ਬਿਲਕੁਲ ਸਹੀ ਜੀ। ਹਾਂਜੀ ਜੀ ਜੀ ਜੀ। ਥੈਂਕ ਯੂ। ਜੀ ਜੀ ਜੀ, ਇਹ ਸਹੀ ਹੈ, ਬਿਲकुल सही है। ਇੱਕ ਕਰਨ ਨੂੰ ਹਾਂਜੀ ਹੋ ਸਕਦਾ, ਬਿਲਕੁਲ ਇਹ ਇੱਕ ਕਦਮ ਆ ਉਸ ਪਾਸੇ ਵੱਲ ਨੂੰ। ਜੀ ਜੀ जी जी ठीक है जी चौन जी। हाँ जी हाँ जी 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 हाँ जी ठीक है। थैंक यू जसवीर, थैंक यू जी। कल एक हाँ जी बिल्कुल। थैंक यू जी। काम जी जी सत श्री अकाल जी। हाँ जी है ਸੁਣਦਾ ਹੀ ਨਹੀਂ ਗੱਲ ਨੂੰ। ਸਰਕਾਰ ਨੂੰ ਕਰਦੇ ਭਾਈ ਸਾਡੇ ਜੀ
ਜੀ ਥੈਂਕ ਯੂ ਜਸਵੀਰ ਜੀ, ਬੜੀ ਮਿਹਰਬਾਨੀ, ਸ਼ੁਕਰੀਆ ਆਪਣੇ ਵਿਚਾਰ ਜੋ ਸਾਂਝੇ ਕਰਨ ਦੇ ਲਈ। ਬਿਲਕੁਲ ਸਰਕਾਰਾਂ ਦੇ ਬਹੁਤੀ ਟੇਕ ਨਹੀਂ, ਪਰ ਜਿੱਥੇ ਨਾਕਾਮ ਰਹੀਆਂ ਉਹ ਦੱਸਣਾ ਕਹਿਣਾ ਪਊਗਾ, ਬਿਲਕੁਲ ਕਹਿਣਾ, ਉੱਥੇ ਦੱਸਣਾ ਵੀ ਜ਼ਰੂਰੀ, ਉਹਨਾਂ ਨੂੰ ਫਾਰਗ ਵੀ ਨਹੀਂ ਕਰ ਸਕਦੇ। ਜੀ ਜੀ ਜੀ। ਅਕਸਰ ਆਪਾਂ ਉਹਨਾਂ ਨੂੰ ਪ੍ਰਵੀਨ ਉਸ ਚੁਣਿਆ ਉਹਨਾਂ ਅਹੁਦਿਆਂ ਦੇ ਉੱਤੇ ਇਸੇ ਲਈ ਜਿਹੜਾ ਪਹੁੰਚਾਇਆ ਹੈ ਕਿ ਜਿੱਥੇ ਸਾਰੇ ਲੋਕ ਮਿਲ ਕੇ ਤੁਹਾਨੂੰ ਆਲਰੇਡੀ ਕਹਿ ਰਹੇ ਆ ਤੇ ਤੁਸੀਂ ਅਜਿਹੀਆਂ ਪਾਲਿਸੀਆਂ ਬਣਾਓ ਜਿਹਦੇ ਨਾਲ ਜਿਹੜੇ ਲੋਕ ਭਾਈਚਾਰੇ ਬਚੇ। ਹਾਂਜੀ, ਜਿਹੜੇ ਲੋਕ ਆ ਉਹ ਸੋਸ਼ਲੀ ਕੰਟਰੀਬਿਊਸ਼ਨ ਕਰ ਸਕਦੇ, ਸਮਾਜਿਕ ਚੇਤਨਾ ਫੈਲਾ ਕੇ, ਇੱਕ ਦੂਜੇ ਨੂੰ ਬਚਾ ਕੇ, ਇਸ ਚੁੰਗਲ ਚੋਂ ਕੱਢ ਕੇ, ਹੈਲਪ ਕਰਕੇ। ਕਿਸੇ ਦਾ ਬੱਚਾ ਚੋਰੀਆਂ ਕਰ ਰਿਹਾ ਨਸ਼ਾ, ਤੁਹਾਨੂੰ ਪਤਾ ਲੱਗ ਗਿਆ ਵਿਦਿਆਰਥੀਆਂ ਦੇ ਥਰੂ, ਤੁਹਾਡੇ ਬੱਚਿਆਂ ਦੇ ਥਰੂ, ਉਹਨੂੰ ਮਦਦ ਕਰੋ, ਉਹਦੇ ਨਾਲ ਸ਼ੇਅਰ ਕਰੋ ਉਹ ਚੀਜ਼ ਨੂੰ। ਇਹ ਇਸ ਤਰ੍ਹਾਂ ਦਾ ਕੰਟਰੀਬਿਊਟ ਕੀਤਾ। ਪਰ ਜਿਹੜਾ ਕੰਟਰੋਲ ਹੈ, ਹੁਣ ਦੇਖੋ ਫਲੇਵਰਡ ਤੰਬਾਕੂ, ਮਤਲਬ ਇੱਕ ਹੋਰ ਫਾਰਮ ਆਫਰ ਕਰ ਰਹੇ ਹੋ ਤੁਸੀਂ। ਹਾਂਜੀ, ਨਹੀਂ ਅੱਜ ਦੀ ਨਹੀਂ ਕਰਦੀ ਹੋਈ ਹੈ, ਤੇ ਇਸ ਵਾਰ ਜਦੋਂ ਇਲੈਕਸ਼ਨਾਂ ਹੋਈਆਂ ਪ੍ਰਵੀਨ ਕੈਲੀਫੋਰਨੀਆ, ਇੱਥੇ ਬਹੁਤੇ ਲੋਕਾਂ ਨੇ ਬਹੁਮਤ ਦੇ ਨਾਲ ਉਹਨੂੰ ਕਿਹਾ ਵੀ ਇਹ ਬੈਨ ਹੋਣੇ ਚਾਹੀਦੇ, ਤੇ ਹੁਣ ਉਹਦੇ ਖਿਲਾਫ ਜਿਹੜੀ ਉਹ ਇੰਡਸਟਰੀ ਕਹਿੰਦੀ ਕਿ ਸਾਡੇ ਨਾਲ ਧੱਕਾ ਹੈ, ਉਹ ਹੁਣ ਅਦਾਲਤ ਵਿੱਚ ਜਾਣ ਲੱਗੇ ਆ। ਹੁਣ ਦੇਖੋ ਅੱਗੇ ਕੀ ਬਣਦਾ, ਉਹ ਤਾਂ ਹੁਣ ਅਦਾਲਤ ਨਿਤਾਰਾ ਕਰੂਗੀ ਵੀ ਇਹ ਜਿਹੜੀਆਂ ਵੋਟਾਂ ਪਾਈਆਂ ਬਹੁਤੇ ਲੋਕਾਂ ਦੀ ਆਵਾਜ਼ ਸੁਣਨੀ ਹੈ ਜਾਂ ਥੋੜੇ ਕਾਰਪੋਰੇਟਸ ਦੀ। ਅਮਰਜੀਤ ਬੈਨ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਭਾਈ। ਇਹ ਗੱਲ ਤਾਂ ਇੱਥੇ ਮੁੱਕ ਗਈ ਆ ਨਾ, ਡਿਮਾਂਡ ਸਪਲਾਈ ਹੈ ਨਾ ਜੀ ਜੀ। ਹਾਂਜੀ ਹਾਂਜੀ ਹਾਂਜੀ, ਤੁਸੀਂ ਆਨ 에ਅਰ ਹੋ, ਆਪਣੀ ਗੱਲ ਰੱਖ ਸਕਦੇ। ਜੀ ਠੀਕ ਹੈ। ਜੀ ਤੁਸੀਂ ਇਹਨੂੰ ਡਿਫਾਈਨ ਗਲਤ ਕਰ ਰਹੇ ਹੋ। ਅਸਲ ਦੇ ਵਿੱਚ ਡਿਮਾਂਡ ਨਹੀਂ ਕਰਦੀ ਸੋਸਾਇਟੀ ਕਦੇ ਵੀ। ਸੋਸਾਇਟੀ ਤਾਂ ਉਹਦੀ ਭੁਗਤ ਭੋਗੀ ਹੈ। ਐਡਿਕਸ਼ਨ ਡਿਮਾਂਡ ਹੈ। ਜਿਹੜੇ ਐਡਿਕਟਡ ਲੋਕ ਆ ਉਹਨਾਂ ਦੇ ਉਹ ਆ ਜਿਹੜੀ ਚੇਨ ਦੇ ਵਿੱਚ ਆ ਜੀ। ਭਾਜੀ ਉਹ ਸੋਸਾਇਟੀ ਨਹੀਂ, ਉਹ ਐਡਿਕਟਡ ਲੋਕ ਨੇ, ਸੋਸਾਇਟੀ ਨਹੀਂ ਕਹਿ ਸਕਦੇ। ਸੋਸਾਇਟੀ ਲਫ਼ਜ਼ ਗਲਤ ਆ। ਕਈ ਵਾਰੀ ਨਾ ਆਪਾਂ ਇਸ ਨੂੰ ਬਹੁਤ ਈਜ਼ੀਲੀ ਡਿਫਾਈਨ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਹਾਂਜੀ, ਜਿਹੜਾ ਕੋਈ ਚੀਜ਼ਾਂ ਹੁਣ ਧੱਕੇ ਨਾਲ ਆਪਣੇ ਨੱਕ ਚ ਵਾੜੀਆਂ ਜਾਂਦੀਆਂ, ਧੱਕੇ ਨਾਲ ਕਹਿੰਦੇ ਵੀ ਤੁਸੀਂ ਇਹਨੂੰ ਖਾਓ, ਆਹ ਕਰੋ, ਉਹ ਕਰੋ, ਏਦਾਂ ਕਰੋ, ਉਦਾਂ ਕਰੋ। ਹੁਣ ਜਿਹੜੀ ਚੀਜ਼ ਤੁਸੀਂ ਬਹੁਤ ਜ਼ਿਆਦਾ ਮੁਹੱਈਆ ਕਰਾਉਣੀ ਸ਼ੁਰੂ ਕਰ ਦਿੰਦੇ, ਈਜ਼ੀਲੀ ਅਵੇਲੇਬਿਲਿਟੀ ਜਿਹੜੀ ਉਹ ਕਰ ਦਿੰਦੇ ਆ, ਜੇ ਉਹਦੀ ਡਿਮਾਂਡ ਨਹੀਂ ਵੀ, ਉਹ ਡਿਮਾਂਡ ਪੈਦਾ ਹੋ ਜਾਂਦੀ। ਹਾਂ, ਇਹ ਚੀਜ਼ ਇਹ ਸਾਨੂੰ ਪੈਦਾ ਕੀਤੀ ਗਈ ਹੈ। ਡਰੱਗ ਦੀ ਜਿਹੜੀ ਡਿਮਾਂਡ ਆ, ਲੋੜ ਨਹੀਂ ਹੈ, ਇਹ ਸੋਸਾਇਟੀ ਦੀ ਮੰਗ ਨਹੀਂ ਹੈ, ਸਮਾਜ ਦੀ ਨਾ ਇਹ ਮੰਗ ਆ, ਨਾ ਇਹ ਡਿਮਾਂਡ ਹੈ, ਕੁਝ ਵੀ ਨਹੀਂ ਹੈ। ਚਾਹੇ ਕੁਝ ਪਰਸੈਂਟੇਜ ਕਰਦਾ ਹੈ, ਅਸਰ ਉਹਦਾ ਸਾਰਿਆਂ, ਕਿਉਂਕਿ ਹਰ ਇੱਕ ਜਣਾ ਜਿਹੜਾ ਵੀ ਕੋਈ ਉਸ ਦੇ ਨਾਲ ਐਡਿਕਟਡ ਆ, ਕਿਸੇ ਦਾ ਭੈਣ ਆ, ਕਿਸੇ ਦਾ ਭਰਾ ਆ, ਕਿਸੇ ਦਾ ਮਾਂ ਆ, ਕਿਸੇ ਦੀ ਪਿਓ, ਕਿਸੇ ਦੇ ਬੱਚੇ ਆ, ਕਿਸੇ ਦੇ ਰਿਸ਼ਤੇਦਾਰ ਆ, ਸੋ ਅਸਰ ਸਾਰਿਆਂ ਦੇ ਉੱਤੇ। ਸੋਸਾਇਟੀ ਚ ਤਾਂ ਆਪਾਂ ਮੰਗਦੇ ਆ ਡਰੱਗ, ਦੱਸੋ ਉਹੀ ਗੱਲ ਇਦਾਂ। ਜੀ ਜੀ ਅਮਰ ਜੀ। ਬਹੁਤ ਆ। ਜੀ 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 ਜੀ। ਠੀਕ ਹੈ ਜੀ, ਠੀਕ ਹੈ ਅਮਰਜੀਤ ਜੀ, ਠੀਕ ਹੈ ਜੀ, ਥੈਂਕ ਯੂ। ਹਾਂ, ਇਹ ਵਧੀਆ ਚੀਜ਼ਾਂ ਦੀ ਡਿਮਾਂਡ, ਡਾਇਲੋਗ ਹੋਣਾ ਚਾਹੀਦਾ। ਹਾਂ, ਵਧੀਆ ਚੀਜ਼ਾਂ ਦੀ ਡਿਮਾਂਡ ਜਿਹੜੀ ਉਹ ਵਧਾਈ ਜਾਵੇ, ਦੱਸਿਆ ਜਾਵੇ ਕਿੰਨਾ ਖਤਰਨਾਕ ਆ, ਕਿੰਨਾ ਨਹੀਂ। ਗੱਲ ਹੈ ਵੀ ਇਸ ਚੀਜ਼ ਦੇ ਬਾਰੇ ਦੱਸਣ ਦੇ ਲਈ ਰਿਸੋਰਸ ਲੱਗਦੇ ਆ। ਜਦੋਂ ਇੱਧਰਲੇ ਪਾਸੇ ਰਿਸੋਰਸ ਲਾਉਣ ਦੀ ਗੱਲ ਕਰਦੇ ਉਦੋਂ ਕਹਿੰਦੇ ਨਹੀਂ, ਉਧਰ ਲਾ ਐਨਫੋਰਸਮੈਂਟ ਵਾਲੇ ਪਾਸੇ ਕ੍ਰੈਕਡਾਊਨ ਕਰਨ ਦੇ ਵਿੱਚ ਆਪਾਂ ਜ਼ਿਆਦਾ ਰਿਸੋਰਸ ਲਾਉਣੇ ਆ। ਇਹ ਵੀ ਮੁੱਦਾ ਬਣ ਜਾਂਦਾ ਬਹੁਤ ਸਾਰੇ ਥਾਵਾਂ ਦੇ ਉੱਤੇ, ਮੁੱਦਾ ਜਿਹੜਾ ਉਹ ਬਣ ਜਾਂਦਾ, ਕਿਉਂਕਿ ਉਹ ਆਪਾਂ ਨੂੰ ਐਕਸ਼ਨ ਦੀਦਾ ਆ, ਜਲਦੀ ਦੀਦਾ, ਫੜ ਲਿਆ, ਗ੍ਰਿਫਤਾਰ ਕਰ ਲਿਆ, ਏਦਾਂ ਕਰ ਲਿਆ। ਤੇ ਜਿਹੜੀ ਲੋਕਾਂ 'ਚ ਐਜੂਕੇਸ਼ਨ ਫੈਲਾਉਣ ਦੇ ਵਿੱਚ ਉਹਨੂੰ ਲੱਗਦਾ ਵਕਤ, ਉਹਨੂੰ ਲੱਗਦਾ ਟਾਈਮ, ਹਾਂ, ਰਿਸੋਰਸ ਦੇ ਨਾਲ ਹੀ ਐਜੂਕੇਸ਼ਨ ਜਿਹੜੀ ਉਹ ਹੋਣੀ ਆ। ਤੇ ਜਦੋਂ ਉਹ ਚੀਜ਼ ਹੋਣ ਤੱਕ ਜਦੋਂ ਜਾਂਦੀ, ਉਦੋਂ ਤੱਕ ਉਹ ਕਹਿੰਦੇ ਵੀ ਇਹ ਟਾਈਮ ਬਹੁਤ ਲੱਗ ਰਿਹਾ, ਆਪਾਂ ਨੂੰ ਕੁਇਕ ਰਿਜ਼ਲਟ ਜਿਹੜੇ ਚਾਹੀਦੇ ਆ। ਉਨੀ ਦੇਰ ਤੱਕ ਉਹ ਅੱਗੇ ਤੋਂ ਅੱਗੇ ਜਿਹੜੇ ਆ ਉਹ
ਭਾਈਵਾਲ ਬੜੀ ਜਾਂਦੇ, ਉਤੋਂ ਪਾਲਿਸੀਆਂ ਕੁਝ ਅਜਿਹੀਆਂ ਜਿਹੜੀਆਂ ਨਾਲ ਉਹ ਐਡ ਹੋ ਜਾਂਦੀਆਂ, ਉਹਨਾਂ ਦਾ ਗਲਤ ਫਾਇਦਾ ਜਿਹੜਾ ਉਹ ਚੱਕ ਹੁੰਦਾ ਜਾਂਦਾ ਹੈ। ਸੋ ਅਗਲੇ ਕਾਲਰ ਆਪਣੇ ਨਾਲ ਜੁੜੇ ਨੇ। ਥੈਂਕ ਯੂ ਅਮਰਜੀਤ ਜੀ, ਬੜੀ ਮਿਹਰਬਾਨੀ। ਜੋਗਾ ਸਿੰਘ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ ਜੀ ਜੀ, ਠੀਕ ਹੈ। ਠੀਕ ਹੈ। ਏਦਾਂ ਜੋਗਾ ਸਿੰਘ ਜੀ, ਚਲੋ ਸਕੂਲ ਚੋਂ ਆਪਾਂ ਕੱਢ ਕੇ ਉਹਨੂੰ ਕਰਾਂਗੇ ਕੀ ਨਾ, ਉਹਨੂੰ ਕਿੱਥੇ ਰੱਖਣਾ? ਹਾਂ, ਇਹ ਵੀ ਤੇ ਹਾਂਜੀ ਜੀ। ਇਸ ਕਮਿਸ਼ਨ ਵਿੱਚ ਕੀਤਾ ਜਾਵੇ, ਉਹਦੇ ਉਹਨੂੰ ਸਕੂਲ ਤੋਂ ਕੱਢਿਆ ਜਾਵੇ, ਉਹਨੇ ਇਹ ਲਾਭ ਕਰਤਾ ਜਾਣਾ ਚਾਹੁੰਦਾ ਵੀ ਕਿਸੇ ਸਕੂਲ ਦਾਖਲ ਨਾ ਹੋਈ ਜੀ। ਤੇ ਮਾਂ ਪਿਓ ਦੀ ਵੀ ਗੱਲ ਪੈ ਦੋਨੇ, ਪਹਿਲਾਂ ਮਾਂ ਪਿਓ ਨੂੰ ਵਾਰਨਿੰਗ ਦੇਣੀ ਚਾਹੀਦੀ ਨੇ ਵੀ ਭਾਈ ਤੂੰ ਆਪਣੇ ਨਿਆਣੇ ਸੰਭਾਲ ਲਓ, ਤੇ ਉਹ ਤੋਂ ਬਾਅਦ ਇਸ ਤੋਂ ਬਾਅਦ ਅਸੀਂ ਨਿਆਣੇ ਸਕੂਲ ਤੋਂ ਕੱਢ ਦੇਣਾ। ਇਹ ਕਹਿੰਦੇ ਜੀ, ਮੈਂ ਕਹਿੰਦਾ ਸਹੀ ਕਰ ਰਿਹਾ ਜੀ, ਓਪੀਨੀਅਨ ਹੈ ਜੀ। ਠੀਕ ਹੈ, ਕੋਈ ਨਹੀਂ, ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਮਿਹਰਬਾਨੀ। ਦੇਖੋ, ਇੱਕ ਪੱਖ ਤੋਂ ਸੁਝਾਅ ਇਹ ਵਧੀਆ ਲੱਗਦਾ ਮੈਨੂੰ ਕਿ ਤੁਸੀਂ ਉਹਨਾਂ ਦੀ ਛਾਂਟੀ ਕਿਵੇਂ ਕਰ ਸਕਦੇ ਆ। ਫਲਾਂ ਬੱਚੇ ਡਰੱਗ ਤੇ ਲੱਗ ਚੁੱਕੇ ਆ, ਨਿਸ਼ਾਨਦੇਹੀ ਵੀ ਤਾਂ ਇੱਕ ਪ੍ਰੋਸੈਸ ਦਾ ਹਿੱਸਾ ਹੀ ਹੈ ਨਾ। ਜਦੋਂ ਤੁਸੀਂ ਕਿਸੇ ਪ੍ਰੋਸੈਸ ਦੇ ਵਿੱਚੋਂ, ਕਿਸੇ ਸਿਸਟਮ ਦੇ ਵਿੱਚੋਂ ਅਲਾਮਤਾਂ ਕੱਢਣੀਆਂ, ਤਾਂ ਨਿਸ਼ਾਨਦੇਹੀ ਤਾਂ ਤੁਹਾਨੂੰ ਕਰਨੀ ਪਊਗੀ। ਪ੍ਰਵੀਨ, ਇੱਥੇ ਸੌਰੀ ਮੈਂ ਤੁਹਾਨੂੰ ਇੱਥੇ ਰੋਕ ਰਿਹਾ। ਹਾਂ, ਆਪਾਂ ਜਿਹੜਾ ਵਿਕਟਮ ਆ, ਹਾਂਜੀ, ਉਹਦੀ ਨਿਸ਼ਾਨਦੇਹੀ ਕਰਕੇ ਕੀ ਕਰਨਾ? ਉਹਦਾ ਇਲਾਜ ਜਿਹੜਾ ਉਹ ਕਰਨਾ। ਜੇ ਸੋਸ਼ਲੀ ਲੋਕ ਪਬਲਿਕਲੀ ਕਿਉਂ ਨਹੀਂ ਅੱਗੇ ਆਉਂਦੇ? ਵੀ ਉਹ ਇਸ ਚੀਜ਼ ਨੂੰ ਪਹਿਲਾਂ ਹੀ ਮਾੜਾ ਸਮਝਿਆ ਜਾਂਦਾ, ਉਹਨੂੰ ਫਿਰ ਹੋਰ ਨਜ਼ਰ ਦੇ ਨਾਲ ਜਿਹੜਾ ਦੇਖਿਆ ਜਾਂਦਾ ਹੈ। ਇਹ ਚੀਜ਼ਾਂ ਜਿਹੜੀਆਂ ਨਿਸ਼ਾਨਦੇਹੀ ਜਿਹੜੀ ਗੁਪਤ ਤਰੀਕੇ ਨਾਲ ਹੋਵੇ, ਪਬਲਿਕਲੀ ਨਾ ਹੋਵੇ, ਦੈਟਸ ਓਕੇ। ਜੇ ਕਰਨੀ ਆ ਤੇ ਉਹ ਕਰਕੇ, ਜੇ ਐਨੋਨਿਮਸਲੀ ਆਪਾਂ ਉਹਦੀ ਮਦਦ ਕਰ ਸਕਦੇ ਆ, ਉਹਨੂੰ ਰਿਸੋਰਸ ਜਿਹੜੇ ਪ੍ਰਦਾਨ ਕੀਤੇ ਜਾ ਸਕਦੇ ਆ, ਫਿਰ ਉਹ ਆ ਜੇ ਉਹਨੂੰ ਸ਼ਰਮਿੰਦਿਆਂ ਹੀ ਕਰਕੇ ਸੋਚਦੇ ਆ ਵੀ ਫਿਰ ਤਾਂ ਉਹਦਾ ਕੋਈ ਇਲਾਜ ਨਹੀਂ। ਜਿਹੜੀ ਉਹ ਪ੍ਰੋਬਲਮ ਆ ਵੀ ਇਹਨਾਂ ਤੱਕ ਪਹੁੰਚ ਕਿੱਦਾਂ ਰਹੀ ਆ, ਤੇ ਇਹ ਇੰਨਾ ਜ਼ਿਆਦਾ ਪੀਅਰ ਪ੍ਰੈਸ਼ਰ ਜਿੱਦਾਂ ਪਹਿਲਾਂ ਕਹਿ ਕੇ ਗਏ ਵੀ ਇੱਕ ਦੂਜੇ ਦੇ ਉੱਤੇ ਦਬਾਅ ਇੰਨਾ ਜ਼ਿਆਦਾ ਕਿਉਂ, ਨਸ਼ਾ ਸੇਵਨ ਕਰਨ ਦਾ, ਉਹ ਚੀਜ਼ਾਂ ਕਰਨ ਦਾ ਜਿਹੜਾ ਉਹ ਪੈ ਰਿਹਾ, ਉਹਨੂੰ ਕਿੱਦਾਂ ਰੋਕੀਏ, ਹਨਾ? ਵੀ ਉਹ ਲੋਕਾਂ ਨੂੰ ਮੈਂਟਲੀ ਕਿੱਦਾਂ ਸਟਰੋਂਗ ਆਪਾਂ ਬਣਾਈਏ ਵੀ ਜੇ ਅਸੀਂ ਨੋ ਕਹਿ ਰਹੇ ਆ, ਨਾ ਕਹਿ ਰਹੇ ਆ ਵੀ ਨਹੀਂ ਅਸੀਂ ਨਹੀਂ ਕਰਨਾ, ਦੂਜੇ ਭਾਈ ਕਿਉਂ ਧੱਕਾ ਕਰੀ ਜਾਂਦੇ ਆ, ਕਿਉਂ ਵਾਰ-ਵਾਰ ਜਿਹੜਾ ਉਹ ਕਿਉਂ ਹਾਵੀ ਜਿਹੜਾ ਇਹ ਹੁਣ ਜਦੋਂ ਤੁਸੀਂ ਜੇ ਕੋਈ ਅਲਕੋਹਲ ਪੀਣ ਵਾਲੇ ਗਰੁੱਪ 'ਚ ਤੁਸੀਂ ਬੈਠਦੇ ਆ, ਤੁਸੀਂ ਦੇਖਦੇ ਆ ਜੇ ਕੋਈ ਇੱਕ ਪੀਂਦਾ ਆ, ਉਹ ਦੂਜੇ ਨੂੰ ਕਹਿੰਦਾ ਆ। ਜੇ 2-4 ਜਣੇ ਪੀਣ ਵਾਲੇ ਜੇ ਇੱਕ ਵਿੱਚ ਨਹੀਂ ਵੀ ਆ, ਉਹਨੂੰ ਬਾਰ-ਬਾਰ ਕਹਿੰਦੇ ਰਹਿੰਦੇ ਆ ਯਾਰ ਪੀ ਲਾ, ਤਾਂ ਕੀ ਹੋਇਆ, ਇੰਜੋਏ ਕਰਾਂਗੇ ਲਾਈਫ, ਇਹ ਹੈ ਉਹ ਹੈ, ਏਦਾਂ ਹੀ ਕਹਿ ਕੇ ਕਿ ਦੂਜੇ ਨਸ਼ੇ ਦਾ ਸੇਵਨ ਕਰਾਇਆ ਜਾਂਦਾ। ਹੌਲੀ-ਹੌਲੀ ਇੱਕ ਤੋਂ ਇੱਕ ਅੱਗੇ ਜਿਹੜਾ ਉਹ ਵੱਧਦਾ ਜਾਂਦਾ ਆ। ਫਿਰ ਤੁਸੀਂ ਸਕੂਲ 'ਚ ਉਹਨੂੰ ਰੱਖੋ ਚਾਹੇ ਨਾ ਰੱਖੋ, ਉਹਨੇ ਤਾਂ ਉਹ ਚੀਜ਼ ਕਰੀ ਜਾਣੀ। ਇੱਕ ਤੁਸੀਂ ਨਾ ਉਹ ਗੱਲ ਬੜੀ ਢੁਕਵੀਂ ਹੈ ਇੱਥੇ, ਜਿਹੜੀ ਤੁਸੀਂ ਅਕਸਰ ਹੀ ਕਰਦੇ ਰਹਿੰਦੇ ਜਦੋਂ ਆਪਾਂ ਇਸ ਤਰ੍ਹਾਂ ਕਿ ਕਬੂਤਰ ਦੇ ਅੱਖਾਂ ਵਿੱਚ ਬਿੱਲੀ ਦੂਰ ਨਹੀਂ ਹੋਣੀ, ਉਹ ਇੱਥੇ ਜਮਾਂ ਸਹੀ ਲਾਗੂ ਹੁੰਦੀ ਆ। ਵੀ ਅਸੀਂ ਜੇ ਕਹੀਏ ਨਾ ਵੀ ਇਹ ਤਾਂ ਠੀਕ ਹੈ, ਫਲਾਂ ਕਮਿਊਨਿਟੀ 'ਚ ਜ਼ਿਆਦਾ ਜਾਂ ਫਲਾਂ ਇਲਾਕੇ 'ਚ ਜ਼ਿਆਦਾ, ਇਹ ਸਾਡੇ 'ਚ ਗੱਲਾਂ ਹੈਗੀਆਂ ਵਾ ਤਰੁੱਟੀਆਂ। ਅਸੀਂ ਕਹਿੰਦੇ ਫਲਾਨੀ ਕਾਉਂਟੀ 'ਚ ਕਹਿੰਦੇ ਇੱਥੇ ਤੱਕ ਪਹੁੰਚ ਗਏ ਆਪਾਂ। ਹਾਂਜੀ, ਹਾਂ, ਕਹਿੰਦੇ ਕੁਝ ਸਾਲਾਂ ਦੇ ਵਿੱਚ ਹੀ ਆਪਾਂ ਦੇਖ ਰਹੇ ਆ, ਉਹ ਨਹੀਂ ਇਹ ਤਾਂ ਕਾਲਿਆਂ ਦੀ 'ਚ ਜ਼ਿਆਦਾ ਆ, ਇਹ ਤਾਂ ਮਕਸੀਕਿਆਂ ਦੀ 'ਚ ਜ਼ਿਆਦਾ ਆ, ਇਹ ਕਿਤੇ ਗੋਰਿਆਂ ਦੀ ਜ਼ਿਆਦਾ ਆ। ਕੱਲ ਨੂੰ ਇਹੀ ਫਲਾਣੇ ਇਲਾਕੇ 'ਚ ਜ਼ਿਆਦਾ, ਫਲਾਣੇ ਇਲਾਕੇ 'ਚ ਜ਼ਿਆਦਾ, ਵੀ ਆ ਇਹ ਵਾਲੇ ਇਲਾਕੇ 'ਚ ਇੱਥੇ ਜਿਹੜਾ ਆ ਉੱਥੇ ਆ ਚੀਜ਼ ਆ। ਪਰ ਇਵੈਂਚੁਅਲੀ ਇਹ ਚੀਜ਼ ਹਰ ਥਾਂ ਦੇ ਉੱਤੇ ਪਸਾਰ ਜਿਹੜਾ ਇਸ ਦਾ ਹੋ ਰਿਹਾ। ਦੁਨੀਆ ਭਰ ਦੇ ਵਿੱਚ ਏਡੀ ਵੱਡੀ ਸਮੱਸਿਆ ਇਸ ਟਾਈਮ ਆਣ ਪਈ ਆ। ਸਮਾਜ ਨੇ ਸਹੀ ਢੰਗ ਦੇ ਨਾਲ ਕਿੱਦਾਂ ਚੱਲਣਾ, ਕਿੱਦਾਂ ਨਹੀਂ ਚੱਲਣਾ, ਇਹ ਬੜਾ ਔਖਾ ਜਿਹੜਾ ਇਸ ਟਾਈਮ ਕੰਮ ਹੋਇਆ ਪਿਆ। ਅਮਰੀਕਾ ਬੜਾ ਮੈਕਸੀਕੋ ਦੇ ਉੱਤੇ ਵੀ ਦਬਾਅ ਪਾਉਂਦਾ, ਹੋਰ ਮੁਲਕਾਂ ਦੇ ਉੱਤੇ ਵੀ ਜਿਹੜਾ ਉਹ ਦਬਾਅ ਪਾਉਂਦਾ ਆ ਵੀ ਭਾਈ ਇਸ ਦੇ ਉੱਤੇ ਲਾਮਤ ਨੂੰ ਰੋਕਣ ਦੀ ਕੋਸ਼ਿਸ਼, ਆਪਣੇ ਪੱਧਰ ਦੇ ਉੱਤੇ ਵੀ ਜਿਹੜਾ ਉਹ ਕਰੀ ਜਾਂਦਾ। ਪਰ ਹਰ ਦਿਨ ਐਵਰੀ ਮੰਥ ਮਿਲੀਅਨਸ ਆਫ ਡਾਲਰ ਦਾ, ਮਿਲੀਅਨਸ ਆਫ ਪਿਲਸ ਜਿਹੜੀਆਂ ਆ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਢੰਗ ਦੇ ਨਾਲ ਆਬਵੀਅਸਲੀ ਸਮਗਲ ਹੋਣ ਦੇ ਜਿਹੜੇ ਰੋਕੀਆਂ ਜਾਂਦੀਆਂ, ਫੜੀਆਂ ਜਾਂਦੀਆਂ ਆ, ਲੰਘ ਪਤਾ ਨਹੀਂ ਕਿੰਨੀਆਂ ਕੁ ਜਾਂਦੀਆਂ ਆ। ਇਹ ਸ਼ਰਮ ਵਾਲੀ ਗੱਲ ਤਾਂ ਉਦੋਂ ਆਉਂਦੀ ਆ ਜਦੋਂ ਹੁਣ ਆਪਾਂ ਇੱਥੋਂ ਕੈਨੇਡਾ ਦੀਆਂ ਕਿੰਨੀਆਂ ਖਬਰਾਂ ਕਰਦੇ ਆ ਵੀ ਕਿੰਨੇ ਜਿਹੜੇ ਟਰੱਕਰਸ ਆ ਉਹ ਫੜ ਹੋ ਜਾਂਦੇ ਆ। ਕਈ ਵਾਰੀ ਕੋਈ ਹੋਰ ਹੋਊਗਾ, ਟਰੱਕ ਵਾਲਾ ਨਹੀਂ ਵੀ ਹੋਊਗਾ, ਦੂਜਾ ਜਿਹੜੇ ਆ ਉਹ ਫੜ ਹੋ ਜਾਂਦੇ ਸਮਗਲਿੰਗ 'ਚ, ਨਾ ਜਿਹੜੇ ਉਹ ਆਪਣੀ ਕਮਿਊਨਿਟੀ ਦੇ ਆਉਣ ਲੱਗ ਜਾਂਦੇ ਆ। ਕੀ ਉਹ ਸੋਚਦੇ ਆ ਵੀ ਉਹਨਾਂ ਦੇ ਨਿਆਣੇ ਜਿਹੜੇ ਉਹ ਬਚੇ ਰਹਿਣਗੇ? ਬਿਲਕੁਲ। ਇਹ ਥੋੜੀ ਹੁੰਦਾ ਹੈ।
ਸੈਕਰਾਮੈਂਟੋ ਦੇ ਵਿੱਚ ਬੜਾ ਵੱਡਾ ਉਦਾਹਰਨ ਜਿਹੜੇ ਉੱਥੇ ਉਹ ਦੇਖਦੇ ਨੇ ਜੀ ਵੀ ਇੱਥੇ ਕਈਆਂ ਇੱਕ ਜਿਹੜਾ ਆ ਉਹ ਜੀ ਇਸੇ ਤਰੀਕੇ ਦੇ ਨਾਲ ਉਹ ਬੰਦਾ ਜਿਹੜਾ ਉਹ ਇਨਵੋਲਵ ਸੀਗਾ। ਬਾਅਦ ਚ ਉਹਦੇ ਨਿਆਣਿਆਂ ਦਾ ਕੀ ਬਣਿਆ, ਹੁਣ ਜੇਲ੍ਹ ਚ ਆਪ ਉਹ ਮੁੱਕ ਗਿਆ, ਆਪ ਉਸਨੂੰ ਮਾਰ ਦਿੱਤਾ ਗਿਆ। ਉਹਦੇ ਘਰ ਦੇ ਬਾਹਰ ਹੀ ਜਿਹੜੇ ਜਿੰਨਾ ਪਹਿਲੋਂ ਉਹਨਾਂ ਦੇ ਨਾਲ ਇਨਵੋਲਵ ਸੀਗਾ ਸਮਗਲਿੰਗ ਚ ਕਹਿੰਦੇ, ਫਿਰ ਉਹਨੂੰ ਫੜ ਲਿਆ ਗਿਆ। ਫਿਰ ਉਹਨੂੰ ਉਹਨਾਂ ਨੇ ਜਿਹੜਾ ਦੂਜਿਆਂ ਦੇ ਖਿਲਾਫ ਬਿਆਨ ਦੇਣ ਦੇ ਲਈ ਜਾਂ ਉਹਨਾਂ ਦੀਆਂ ਚੀਜ਼ਾਂ ਪਤਾ ਕਰਨ ਦੇ ਲਈ ਪਤਾ ਕੀਤਾ। ਫਿਰ ਜਿਨ੍ਹਾਂ ਦੇ ਨਾਲ ਪਹਿਲੋਂ ਮਿਲਿਆ ਸੀ ਫਿਰ ਉਹੀ ਉਹਨੂੰ ਮਾਰ ਕੇ ਤੇ ਬਾਅਦ ਫਿਰ ਜਿਹੜਾ ਪਰਿਵਾਰ ਦੇ ਜਿਹੜੇ ਆ ਜੀਆਂ ਦਾ ਫਿਰ ਕੀ ਬਣਨਾ, ਪਰਿਵਾਰ ਤਾਂ ਫਿਰ ਮਾੜੇ ਕੰਮ ਦਾ ਸਿੱਟਾ ਮਾੜਾ ਹੀ ਹੁੰਦਾ। ਸੋ ਆਪਾਂ ਨਾ ਪਹਿਲੋਂ ਧਿਆਨ ਦੇ ਨਾਲ ਇਸ ਨੂੰ ਇਹਦੇ ਤੇ ਦੇਖੋ, ਇਹਦਾ ਕੋਈ ਓਵਰਨਾਈਟ ਸੋਲੂਸ਼ਨ ਨਹੀਂ ਹੈਗਾ। ਇਹ ਆ ਵੀ ਇਹਦੇ ਨਾਲ ਸੰਜੀਦਗੀ ਦੇ ਨਾਲ ਇਸ ਉੱਤੇ ਗੱਲ ਹੋਵੇ ਵੱਧ ਤੋਂ ਵੱਧ, ਤਾਂ ਹੀ ਜਿਹੜਾ ਅਸਰ ਰਿਸ਼ਤਾ ਹੋਣਾ। ਸੁਖਵੰਤ ਜੀ ਜੁੜੇ ਨੇ, ਸਤਿ ਸ਼੍ਰੀ ਅਕਾਲ। ਸੁਖਵੰਤ ਜੀ ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਾਰੇ ਸੁਣਨ ਵਾਲਿਆਂ ਨੂੰ ਮੇਰੇ ਵੱਲੋਂ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਅੱਜ ਜਿਹੜਾ ਡਰੱਗ ਦਾ ਤੁਸੀਂ ਲਿਆਂਦਾ ਹੈ, ਇਹ ਬੜਾ, ਇਹਨੂੰ ਹਟਾਉਣ ਦਾ ਸਭ ਤੋਂ ਮੇਰੇ ਖਿਆਲ ਵਿੱਚ ਸੌਖਾ ਤਰੀਕਾ ਕੀ ਹੈ ਕਿ ਜੇ ਮੇਰਾ ਪੁੱਤ ਕਰਦਾ ਤਾਂ ਮੈਂ ਉਹਨੂੰ ਫਸਾਵਾਂ, ਜੇ ਕਿਉਂਕਿ ਉਹ ਤਾਂ ਕਿਤੋਂ ਲਿਆਉਂਦਾ ਹੀ ਹੈ ਨਾ। ਉਹਨੂੰ ਪੁੱਛੋ ਵੀ ਤੂੰ ਕਿਤੋਂ ਲਿਆ, ਜਾਂ ਉਹਦਾ ਆਪ ਪਤਾ ਕਰੋ। ਤੁਹਾਡਾ ਧੀ ਕਰਦੀ ਆ, ਪੁੱਤ ਕਰਦਾ, ਤੁਹਾਡਾ ਪਿਓ ਕਰਦਾ, ਤੁਹਾਡਾ ਚਾਚਾ ਕਰਦਾ, ਕੋਈ ਭਤੀਜਾ ਕਰਦਾ, ਉਹਦੇ ਮਗਰ ਪਵੋ ਤਾਂ ਕਿ ਤੁਹਾਡੇ ਉਹ ਖਾਨਦਾਨ ਵਿੱਚੋਂ ਵੀ ਨਿਕਲ ਜਾਵੇ। ਤੇ ਜੇ ਤੁਸੀਂ ਸਾਰੇ ਜਾਣੇ ਉਹਨੂੰ ਲੁਕਾਉਂਦੇ ਆ, ਦੱਸੀ ਨਾ, ਗੁਆਂਢੀਆਂ ਨੂੰ ਨਾ ਪਤਾ ਲੱਗ ਜਾਏ ਆਪਣਾ ਇਹੀ ਮੁੰਡਾ ਕਰਦਾ, ਸਮਝੇ ਕਿ ਨਹੀਂ, ਉਹ ਇੱਕ ਨੇ ਦੂਜੇ ਵੀ ਨਾਲ ਲਾ ਲੈ ਨਾਲ। ਬਿਲਕੁਲ ਜੀ, ਹਾਂਜੀ। ਇਹ ਇੱਕ 2008 ਦੀ ਗੱਲ ਆ, ਮੈਂ ਇੱਥੇ ਵਰਜੀਨੀਆ ਤੋਂ ਹੋਇਆ ਤੇ ਮੈਨੂੰ ਕਿਸੇ ਦੀ ਲੋੜ ਸੀ ਤੇ ਮੈਂ ਕਿਸੇ ਨੂੰ ਫੋਨ ਕੀਤਾ ਤੇ ਬਿਲਕੁਲ ਨਹੀਂ ਸੀ ਜਾਣਦਾ। ਮੈਨੂੰ ਕਿਸੇ ਨੇ ਫੋਨ ਦਿੱਤਾ ਵੀ ਉਹ ਤੇਰਾ ਬੰਦਾ ਕੰਮ ਮੈਂ ਤੇਰੀ ਹੈਲਪ ਕਰ ਸਕਦਾ। ਠੀਕ ਹੈ। ਮੈਂ ਉਹਨੂੰ ਹਾਲ ਕੀਤਾ ਤੇ ਕਹਿੰਦਾ ਜੀ, ਮੈਂ ਕਿਹਾ ਜੀ ਭਾਈ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਮੈਂ ਕਿੱਥੇ ਆ ਤੁਸੀਂ? ਕਹਿੰਦਾ ਜੀ ਮੈਂ ਬੈਂਕ 'ਚ ਹਾਂ। ਤੇ ਮੈਂ ਕਿਹਾ ਸੌਰੀ ਜੀ। ਕਹਿੰਦਾ ਨਹੀਂ ਤੁਸੀਂ ਕਰ ਲਓ ਗੱਲ। ਮੈਂ ਕਿਹਾ ਵੀ ਪਰਿਵਾਰ ਦਾ ਕੀ ਹਾਲ ਆ, ਜਾਣਕਾਰੀ ਐਵੇਂ ਵਧਾਉਣ ਵਾਸਤੇ। ਕਹਿੰਦਾ ਯਾਰ ਪਰਿਵਾਰ ਦਾ ਕਹਿੰਦਾ ਕੀ ਦੱਸਾਂ, ਮੇਰੇ ਕਹਿੰਦਾ 2 ਮੁੰਡੇ ਆ, ਇੱਕ ਕਹਿੰਦਾ ਅੱਗੇ ਜੇਲ੍ਹ 'ਚ ਆ ਤੇ ਦੂਜੇ ਨੂੰ ਮੈਂ ਹੁਣ ਕਰਾ ਕੇ ਹਟਿਆ। ਹਾਂਜੀ, ਮੈਂ ਸ਼ੌਕ ਹੋ ਗਿਆ ਸੁਣ ਕੇ ਵੀ ਮੈਨੂੰ ਇਹ ਬੰਦਾ ਜਾਣਦਾ ਨਹੀਂ, ਕੁਛ ਨਹੀਂ ਹੈਗਾ, ਹਨਾ। ਤੇ ਮੈਂ ਕਿਹਾ ਸੌਰੀ ਭਾਜੀ ਵੀ ਮੈਂ ਤੁਹਾਨੂੰ ਗਲਤ ਟਾਈਮ ਤੇ ਫੋਨ ਕਰ ਦਿਆ। ਨਹੀਂ ਕਹਿੰਦਾ ਤੁਸੀਂ ਨਹੀਂ, ਕਹਿੰਦਾ ਵੀ ਮੇਰੇ ਦਿਲ 'ਚ ਸੀ ਵੀ ਜਿਹੜਾ ਮੈਨੂੰ ਕਰੂ ਮੈਂ ਆਪਣੇ ਦਿਲ ਦਾ ਗੁਬਗਰਾਹਟ ਕੱਢਣਾ। ਹਾਂਜੀ, ਤੁਸੀਂ ਮੈਨੂੰ ਕਹਿੰਦਾ ਵੀ ਦੱਸੋ ਕਿੱਦਾਂ ਮੈਨੂੰ ਫੋਨ ਕੀਤਾ, ਵੀ ਇਹ ਪਹਿਲੀ ਵਾਰ ਫੋਨ ਆਇਆ। ਮੈਂ ਕਿਹਾ ਹਾਂਜੀ ਮੈਂ ਇਸ ਕੰਮ ਲਈ ਕੀਤਾ। ਉਹ ਕਹਿੰਦੇ ਆ ਜਾਓ। ਉਹਨਾਂ ਸਾਡੀ ਬਹੁਤ ਸੇਵਾ ਕੀਤੀ, ਸਮਝੇ ਕਿ ਨਹੀਂ, ਘਰੇ ਗਿਆ। ਅੱਛਾ, ਉਹ ਹੈ ਵੀ ਅੰਮ੍ਰਿਤਧਾਰੀ ਪਰਿਵਾਰ ਤੇ ਉਹਨਾਂ ਜੋ ਅਸੀਂ ਉਹਨਾਂ ਦੇ ਘਰੇ ਗਏ ਜਦੋਂ, ਹਨਾ, ਵੀ ਕਹਿੰਦੇ ਹੁੰਦੇ ਉਹਨਾਂ ਦਾ ਤਾਂ ਤਜਰਬਾ ਸੀ ਤੇ ਸਾਨੂੰ ਸ਼ਰਮ ਆਵੇ। ਕਹਿੰਦੇ ਜੀ ਲੋਕ ਇੱਕ ਵਾਰੀ ਸਾਡੇ ਕੋਲ ਆਉਂਦੇ ਆ, ਮੁੜ ਕੇ ਨਹੀਂ ਆਉਂਦੇ। ਹਾਂਜੀ, ਤੇ ਮੈਂ ਕਿਹਾ ਜੀ ਨਹੀਂ ਅਸੀਂ ਆਇਆ ਕਰਾਂਗੇ। ਅਸੀਂ ਬਈ ਮੇਰੇ ਵਾਸਤੇ ਬੜਾ ਸੀ ਵੀ ਮੈਨੂੰ ਪਤਾ ਹੀ ਨਹੀਂ ਕੀ ਗੱਲ ਆ। ਉਹਨਾਂ ਨੇ ਸੁਣਾਈ ਵੀ ਮੇਰੇ ਬੱਚੇ ਏਦਾਂ ਹੋ ਗਏ ਆ, ਹਨਾ। ਤੇ ਇੱਥੇ ਇੱਕ ਬੰਦਾ ਡਰੱਗ ਵੀ ਉਹਨਾਂ ਕੋਲ ਫਸੀ ਸੀਗੀ ਬਹੁਤ, ਕਹਿੰਦਾ ਵੀ ਇਹ ਉਹਨਾਂ ਦਾ ਫਰੈਂਡ ਵਾ, ਉਹਨਾਂ ਦਾ ਇੱਕ ਬੰਦਾ ਮਰ ਗਿਆ ਤੇ ਮੇਰਾ ਮੁੰਡਾ ਜਿਹੜਾ ਵਾ ਤੇ ਇਹ ਡਰੱਗ ਤੇ ਲੱਗ ਗਿਆ ਸਾਰੇ ਜਾਣੇ। ਕਹਿੰਦਾ ਮੈਂ ਵੀ ਟਰੱਕ ਤੇ ਕਮਾਈ ਕਰਦਾ ਰਿਹਾ ਤੇ ਇਹਨਾਂ ਨੇ ਇਹ ਕੰਮ ਸ਼ੁਰੂ ਕਰਕੇ ਮੇਰਾ ਕਰ ਦਿੱਤਾ। ਹਾਂਜੀ, ਤਾਂ ਉਹ ਗੱਲ ਹੋਈ ਜਦੋਂ ਹੈਗਾ ਵਾ ਅਸੀਂ ਘਰ ਆਏ ਤਾਂ ਮੇਰੀ ਵਾਈਫ ਕਹਿੰਦੀ ਆਪਾਂ ਇਹਨਾਂ ਨਾਲ ਨਹੀਂ ਮਿਲਣਾ, ਹਨਾ। ਕਹਿੰਦੀ ਵੀ ਆਪਣੇ ਨਿਆਣੇ ਵੀ ਡਰੱਗ ਤੇ ਲੱਗ ਜਾਣਗੇ, ਸਮਝੇ ਕਿ ਨਹੀਂ। ਜੀ ਬਿਲਕੁਲ ਲੱਗੇ ਆ ਜੀ, ਲੱਗ ਜਾਂਦੇ। ਹਾਂਜੀ, ਤੇ ਅਸੀਂ ਮੁੜ ਕੇ ਕਹਿ ਲਓ ਵੀ ਜੇ ਉਹ ਕਿਤੇ ਸਾਨੂੰ ਗੁਰਦੁਆਰੇ ਮਿਲਦੇ ਅਸੀਂ ਫਤਿਹ ਬੁਲਾ ਕੇ ਪਰੇ ਨੂੰ ਮੂੰਹ ਕਰ ਲੈਂਦੇ। ਹੈ ਹੋ ਸਕਦਾ ਵੀ ਮੈਂ ਵੀ ਹੋਵਾਂ ਜਾਂ ਆਪਦੇ ਬੱਚਿਆਂ ਦਾ ਕਰਕੇ ਆਪਦੇ ਦਾ ਕਰਕੇ ਹੀ ਮਤਲਬ ਉਹਨਾਂ ਨੂੰ ਇਗਨੋਰ ਕੀਤਾ ਵੀ ਮੈਂ ਉਹਨਾਂ ਨਾਲ ਮਿਲਣ ਨੂੰ ਗਿਆ। ਜਿੱਦਾਂ ਉਹਨੇ ਉਹ ਗੱਲ ਕਹੀ ਸੀ ਉਹ ਸੱਚ ਹੋ ਗਈ, ਹਨਾ। ਤੇ ਹਾਂਜੀ ਗੱਲ ਆ, ਹੋਰ ਵੀ ਕਈ ਉਦਾਹਰਨਾਂ ਇੱਥੇ ਆ। ਮੈਨੂੰ ਕਿਸੇ ਨੇ ਬੇਕਰਫੀਲਡ ਕੋਈ ਫਰੈਂਡ ਸੀਗਾ, ਉਹਨੇ ਦੱਸਿਆ ਕਹਿੰਦਾ ਜੀ ਕਿ ਇੱਥੋਂ ਕੋਈ ਬੰਦਾ ਗਿਆ ਤੇ ਕਹਿੰਦਾ ਉਹਨੇ ਯਾਰ ਸਾਡਾ ਜੀਣਾ ਮਹਾਲ ਕਰਤਾ। ਮੈਂ ਕੀ ਗੱਲ ਹੋਈ? ਕਹਿੰਦਾ ਜੀ ਉਹਨੇ ਸਾਡੇ ਪਿੰਡ ਦੇ ਵਿੱਚ ਜਾ ਕੇ ਕਹਿੰਦਾ ਸਰਕਾਰੀ ਸਕੂਲ ਬਣਾਤਾ। ਉਦੋਂ ਬਾਦਲ ਦੀ ਵਜ਼ਾਰਤ ਸੀ। ਉਹ ਕਹਿੰਦਾ ਜਿੰਦਾ ਲਾ ਕੇ ਬੈਠਾ, ਕਹਿੰਦਾ ਬਾਦਲ ਆਊਗਾ ਬੋਲੂਗਾ ਤੇ ਬਈ ਮੈਂ ਤਾਂ ਬਈ ਸਮਰਪਿਤ ਕਰਦਾ, ਹਨਾ। ਅੱਛਾ, ਉਹ ਬਈ ਉਹਨਾਂ ਨੇ ਬਾਦਲ ਆਇਆ, ਉਹਨੇ ਪਹੁੰਚ ਕੀਤੀ SDM ਵਗੈਰਾ ਨੇ, ਤਾਂ ਉਹਨਾਂ ਨੇ ਕਹਿੰਦਾ ਜੇ ਇੰਨੇ ਗੱਲ ਤੇ ਉਹ ਖੋਲਦਾ ਤਾਂ ਮੈਂ ਕਰਦਾ ਨਾ। ਉਹ ਹੋ ਗਿਆ। ਹਾਂਜੀ, ਤੇ ਕਹਿੰਦਾ ਵੀ ਘਰ ਦੇ ਸਾਨੂੰ ਕਹਿੰਦੇ
ਕਹਿੰਦਾ ਸਾਨੂੰ ਗਾਲਾਂ ਕੱਢਦੇ ਆ ਵੀ ਉਹਨਾਂ ਸਕੂਲ ਬਣਾਤਾ ਤਾਂ ਤੁਸੀਂ ਕੀ ਕਰਦੇ ਆ, ਸਾਡੇ ਲਈ ਕੱਖ ਨਹੀਂ ਕਰ ਸਕੇ। ਕਹਿੰਦਾ ਉਹ ਇੱਥੇ ਕਰਦੇ ਆ ਡਰੱਗ ਸਮਗਲਿੰਗ। ਉਹੀ ਗੱਲ ਹੋਈ ਉਸ ਬੰਦੇ ਦੇ ਦੱਸਣ ਤੋਂ 2-3 ਮਹੀਨੇ ਬਾਅਦ ਉਹ ਸਾਰਾ ਉਹਨਾਂ ਦਾ ਇੱਥੇ ਗੈਂਗ ਵੱਡਾ ਬਹੁਤ ਬੰਦਿਆ ਵੱਡਾ ਦੇਖ ਸਮਗਲਿੰਗ ਰਿੰਗ ਜਿਹੜਾ ਉਹ ਉੱਥੇ ਸਕੂਲ ਬਣਾਇਆ, ਉਹ ਤੇ ਦਿਖਾਵਾ ਕੁਛ ਤੇ ਕਰਨਾ ਕੁਛ। ਜੀ ਬਹੁਤ ਬਹੁਤ ਧੰਨਵਾਦ ਜੀ, ਬੜੀ ਮਿਹਰਬਾਨੀ ਸੁਖਵੰਤ ਜੀ, ਬੜੀ ਮਿਹਰਬਾਨੀ। CBP ਜਿਹੜੀ ਉਹ ਦੱਸਦੀ, ਕਹਿੰਦੇ ਵੀ ਤਕਰੀਬਨ 2 ਲੱਖ, 2.25 ਲੱਖ ਤੋਂ 2.5 ਲੱਖ ਗੱਡੀ ਟਰੱਕ ਐਵਰੀਡੇ ਮੈਕਸੀਕੋ ਤੋਂ ਐਂਟਰ ਹੁੰਦਾ ਹੈ। ਠੀਕ ਹੈ। ਤੇ ਮਹਿਜ 6% ਟਰੱਕ ਤੇ 1% ਜਿਹੜੀ ਗੱਡੀ ਚੈਕਿੰਗ ਹੁੰਦੀ ਹੈ ਰੈਂਡਮਲੀ। ਸਾਰੀਆਂ ਕਰ ਨਹੀਂ ਸਕਦੇ, ਆਵਾਜਾਈ ਠੱਪ ਹੋ ਜੂ, ਕੰਮ ਰੁਕ ਜੂ। ਰੀਸੈਂਟਲੀ ਟੈਕਸਸ ਵਾਲੇ ਨੇ ਇਦਾਂ ਜਿਹੜਾ ਕੀਤਾ ਸੀ ਇਲੀਗਲ ਇਮੀਗ੍ਰੇਸ਼ਨ ਤੋਂ ਬਾਅਦ ਦੇ ਵਿੱਚ, ਉਹ ਕਹਿੰਦੇ ਵੀ ਅਸੀਂ ਸਾਰੇ ਟਰੱਕਾਂ ਨੂੰ ਇਦਾਂ ਲੱਗਣਾ, ਉਹ ਕਹਿੰਦੇ ਵੀ ਅਸੀਂ ਆਉਣਾ ਹੀ ਨਹੀਂ, ਕਿਉਂਕਿ ਫਿਰ ਕੰਮ ਰੁਕ ਜਾਂਦਾ ਹੈ। ਪਰ ਉਸੇ ਦੀ ਆੜ ਦੇ ਵਿੱਚ ਕਈ ਕੁਛ ਨਿਕਲ ਜਾਂਦਾ, ਜੇ ਇੱਥੇ ਆ ਰਿਹਾ ਮਤਲਬ ਪਹੁੰਚ ਤਾਂ ਰਿਹਾ ਹੀ ਆ, ਜਾਂ ਇੱਥੇ ਪੈਦਾ ਹੋ ਰਿਹਾ ਜਾਂ ਇੱਥੇ ਬਣਾ ਰਿਹਾ ਜਾ ਰਿਹਾ ਹੈ, ਤੇ ਜਾਂ ਫਿਰ ਆ ਰਿਹਾ ਹੈ, ਤੇ ਮੋਸਟਲੀ ਜਿਹੜਾ ਉਹ ਆ ਰਿਹਾ ਹੈਗਾ। ਜੀ ਜੀ। ਸੋ ਇਹ ਬੜਾ ਜਿਹੜਾ ਉਹ ਔਖਾ ਗੱਲ ਜਿਹੜੀ ਉਹ ਬਣੀ ਪਈ ਹੈ। ਗੱਲ ਇਹ ਹੈ ਕਿ ਤੁਸੀਂ ਨਿਰੀ ਪੂਰੀ ਗੱਲ ਤਾਂ ਸਰਕਾਰਾਂ ਤੇ ਵੀ ਨਹੀਂ ਸੱਟ ਨਹੀਂ ਜੀ, ਨਹੀਂ, ਤੇ ਸਰਕਾਰ ਨੂੰ ਕੰਟਰੋਲ ਤੋਂ ਮੁਕਤ ਵੀ ਨਹੀਂ ਕਰ ਸਕਦੇ। ਨਹੀਂ, ਦੋਨੋਂ ਚੀਜ਼ਾਂ ਜਿਹੜੀਆਂ ਚਾਹੀਦੀਆਂ ਆ, ਜਿਵੇਂ ਆ ਸਮਾਜਿਕ ਸਦਭਾਵਨਾ ਕਹਿ ਲਓ ਦੀ ਇਹਦੀ ਮਿਸਾਲ ਸੀ, ਸੁਖਵੰਤ ਤੋਂ ਨਹੀਂ ਦੱਸ ਕੇ ਗਏ ਆ। ਕਿਹਦਾ ਦਿਲ ਕਰਦਾ ਹਨਾ, ਮਤਲਬ ਕਿਹਦਾ ਦਿਲ ਕਰਦਾ ਉਹਦੇ ਜਵਾਕਾਂ ਬਾਰੇ ਕਿਸੇ ਨੇ ਜਾਣ ਨੂੰ ਦੱਸੇ, ਤੇ ਉਹਨਾਂ ਦੀ ਵੀ ਥੋੜੀ ਸ਼ਨਾਖਤ ਕਰਕੇ ਰੱਖੋ ਵੀ ਜਿਹੜੇ ਇੱਥੇ ਕੁਛ ਕਰ ਰਹੇ ਆ ਤੇ ਉੱਥੇ ਦਿਖਾ ਕੁਛ ਰਹੇ ਆ। ਸੋ ਹੁਣ ਏਦਾਂ ਵੀ ਜਦੋਂ ਤੁਸੀਂ ਇਕੱਲੀ ਕਮਾਈ ਦੇ ਵਿੱਚ ਲੱਗਦੇ, ਨਿਆਣਿਆਂ ਤੇ ਪਰਿਵਾਰ ਤੇ ਧਿਆਨ ਨਹੀਂ ਦਿੰਦੇ, ਫਿਰ ਏਦਾਂ ਦੀ ਅਲਾਮਤ ਦਾ ਉਹਨਾਂ ਨੂੰ ਜੀ ਆਇਆਂ ਨੂੰ ਆਖ ਰਹੇ ਆ। ਕਿਉਂਕਿ ਤੁਸੀਂ ਮਾੜਾ ਮੋਟਾ ਡੋਰਾ ਰੱਖਣਾ ਪੈਂਦਾ ਆ, ਕੁਛ ਨਾ ਕੁਛ ਵੀ ਕਿਸੇ ਚੀਜ਼ ਦਾ ਧਿਆਨ ਰੱਖੋ, ਕਿਤੇ ਝਿੜਕ ਵੀ ਮਾਰਨੀ ਕਹਿੰਦੀ ਤੇ ਪਿਆਰ ਨਾਲ ਵੀ ਕਰਨਾ ਪੈਂਦਾ, ਆਪ ਵੀ ਤੇ ਦੂਜਿਆਂ ਦੇ ਲਈ ਵੀ ਸਾਰਾ ਕੁਛ ਉਹ ਕਰਨਾ ਪੈਂਦਾ। ਜੇ ਤੁਸੀਂ ਉਰਾ ਪੂਰਾ ਖੁੱਲਾ ਹੀ ਛੱਡਿਆ ਕੰਮ, ਫਿਰ ਤਾਂ ਇਦਾਂ ਦੀਆਂ ਚੀਜ਼ਾਂ ਨੇ ਜਲਦੀ ਜਿਹੜਾ ਉਹ ਪਹੁੰਚ ਜਾਣਾ, ਤੇ ਇਵੈਂਚੁਅਲੀ ਜਿਹੜੇ ਸਟ੍ਰਿਕਟ ਜਿਹੜੀਆਂ ਕ੍ਰੈਕਡਾਊਨ ਦੇ ਨਾਲ ਇਹਦੇ ਵਿੱਚ ਜਿਹੜਾ ਲੋਕਾਂ ਨੂੰ ਇਹਦੇ ਕਿੰਨੇ ਅਸਲ 'ਚ ਬੁਰਾ ਕੰਮ ਜਿਹੜਾ ਉਹ ਹੈਗਾ ਕੀ ਆ। ਕਿਉਂਕਿ ਇੱਕ ਨਾ ਇਨਸਾਨੀ ਫਿਤਰਤ ਆ ਵੀ ਆਪਾਂ ਜਿਹੜੀ ਨੈਗੇਟਿਵ ਚੀਜ਼ ਆ ਬੜੀ ਜਲਦੀ ਖਿੱਚੇ ਤੁਰੇ ਜਾਂਦੇ, ਇਹ ਗੱਲ ਹੈ, ਖਿੱਚੇ ਜਿਹੜੇ ਜਾਂਦੇ ਆ, ਉਹ ਟਰਾਈ ਕਰਕੇ ਦੇਖਣ ਦਾ ਜਿਹੜਾ ਚਸਕਾ ਕਿੰਨੇ ਉਸ ਚਸਕੇ ਨੂੰ ਐਡਿਕਟ ਬਣਾ ਦੇਣਾ, ਉਹ ਪਤਾ ਨਹੀਂ ਲੱਗਦਾ। ਤੇ ਇਹ ਜਿਹੜੀ ਉਮਰ ਆ ਨਾ 10-12 ਸਾਲ ਵਾਲੀ, 14 ਸਾਲ ਵਾਲੀ, ਜਦੋਂ ਅਣਜਾਣ ਹੁੰਦਾ ਬੱਚਾ, ਇਸ ਉਮਰ 'ਚ ਤਾਂ ਸਗੋਂ ਇਹ ਚੀਜ਼ਾਂ ਜ਼ਿਆਦਾ ਅਟਰੈਕਟ ਕਰਦੀਆਂ। ਬਿਲਕੁਲ ਬਿਲਕੁਲ। ਉਹ ਫਿਰ ਹੁੰਦਾ ਨਾ ਵੀ ਸਾਨੂੰ ਘਰ ਦੇ ਰੋਕ ਤਾਂ ਬਹੁਤ ਚੀਜ਼ਾਂ ਹੋਰ ਆ ਜਾਂਦੀਆਂ, ਉਹ ਕਹਿੰਦੇ ਵੀ ਸਾਨੂੰ ਸਰਕਾਰ ਰੋਕਦੀ, ਸਾਡੇ ਮਾਪੇ ਰੋਕਦੇ, ਸਿਆਣੇ ਰੋਕਦੇ ਆ, ਇਹ ਤਾਂ ਟਰਾਈ ਕਰਕੇ ਦੇਖਣੀ ਚਾਹੀਦੀ ਆ। ਪਰ ਤੁਹਾਨੂੰ ਉਹ ਮੁੱਢ ਤੋਂ ਹੀ, ਸ਼ੁਰੂ ਤੋਂ ਹੀ ਜਿਹੜੀ ਉਹ ਇੱਕ ਚੀਜ਼ ਮਨ ਦੇ ਵਿੱਚ ਪਾਉਣੀ ਪੈਣੀ ਆਪਣੇ ਨਿਆਣਿਆਂ ਦੇ, ਜਿਹੜੀ ਚੀਜ਼ ਗਲਤ ਆ। ਤੇ ਬਾਕੀ ਜਿੱਦਾਂ ਕਾਲਰ ਵੀ ਕਹਿ ਕੇ ਗਿਆ ਵੀ ਘਰੋਂ ਵੀ ਦਿਖਾਉਣਾ ਪੈਣਾ। ਇਹ ਨਹੀਂ ਕਹਿਣਾ ਵੀ ਸ਼ਰਾਬ ਪੀ ਲਈ ਮੈਂ ਤੇ ਉਹ ਠੀਕ ਆ, ਤੇ ਤੂੰ ਜਿਹੜਾ ਨਸ਼ਾ ਕਰਦਾ ਉਹ ਮਾੜਾ, ਉਹ ਦੋਨੋਂ ਹੀ ਮਾੜੇ ਆ, ਉਹ ਦਿਖਾਉਣਾ ਪੈਣਾ। ਨਸ਼ਾ ਆ ਕਿਸੇ ਵੀ ਫਾਰਮ ਦੇ ਵਿੱਚ ਆ ਵੀ ਉਹ ਚੀਜ਼ ਜਿਹੜੀ ਉਹ ਹੈ ਜਿਹਦੇ ਨਾਲ ਘਰ ਦਾ, ਸਮਾਜ ਦਾ ਹਾਲਾਤ ਖਰਾਬ ਹੁੰਦੇ ਆ, ਮਾੜੀ ਚੀਜ਼ ਆ। ਪਰ ਇਹ ਤੁਸੀਂ ਦੇਖੋ ਵੀ ਲੱਖਾਂ ਹੀ ਮਿਲੀਅਨਸ ਆਫ ਪਿਲਸ ਫੈਂਟਨਲ ਦੀਆਂ ਹਰ ਮਹੀਨੇ ਫੜ ਹੋ ਰਹੀਆਂ ਨੇ, ਕਿੰਨੀਆਂ ਲੰਘ ਜਾਂਦੀਆਂ, ਕਿੰਨਿਆਂ ਦੀਆਂ ਮੌਤਾਂ ਹੋ ਰਹੀਆਂ। 9 ਮਹੀਨਿਆਂ 'ਚ 1,07,000 ਬੰਦੇ ਦਾ ਓਵਰਡੋਜ਼ ਦੇ ਨਾਲ ਮਰ ਜਾਣਾ ਇਸ ਸਾਲ ਦੇ ਵਿੱਚ। ਇਹ ਬੜੀ ਵੱਡੀ ਪ੍ਰੋਬਲਮ ਆ। ਮੈਂ ਇੱਥੇ ਦੀ ਗੱਲ ਕਰ ਰਿਹਾ ਸੀ, ਫ੍ਰੈਸਨੋ ਕਾਉਂਟੀ 'ਚ ਥਾਂ ਦੇ ਉੱਤੇ ਬਿਲਬੋਰਡ ਲੱਗੇ ਆ। ਪੈਨੀ ਦਾ ਸਭ ਨੂੰ ਹੀ ਪਤਾ ਵੀ ਇੰਨਾ ਕੀ ਸਾਈਜ਼ ਹੁੰਦਾ ਹੈ, ਕਹਿੰਦੇ ਵੀ ਇੰਨੀ ਕੁ ਫੈਂਟਨਲ ਲੈਣ ਦੇ ਨਾਲ ਓਵਰਡੋਜ਼ ਮੌਤ ਜਿਹੜੀ ਉਹ ਹੋ ਜਾਂਦੀ ਹੈ। ਫੈਂਟਨਲ ਕਿਲਸ। ਬਾਕੀ ਦੇ ਲਈ ਜੇ ਜ਼ਿਆਦਾ ਲੱਗਦਾ, ਇਹਨੂੰ ਥੋੜੇ ਜਿਹੇ ਗ੍ਰਾਮਸ ਦੇ ਨਾਲ ਹੀ ਜਿਹੜੀ ਆ ਇਹ ਮੌਤ ਹੋ ਜਾਂਦੀ। ਹੋ ਸਕਦਾ ਵੀ ਕਈ ਥਾਵਾਂ 'ਚ ਗ੍ਰਾਮ ਤੋਂ ਵੀ ਘੱਟ ਹੋਵੇ, ਕਿਉਂਕਿ ਕਰ ਕੀ ਰਹੇ ਆ ਨਕਲੀ ਫੈਂਟਨਲ। ਹੁਣ ਨਸ਼ੇ 'ਚ ਵੀ ਮਿਲਾਵਟ ਆ ਗਈ ਆ, ਨਸ਼ੇ ਦੇ ਵਿੱਚ ਵੀ ਜਿਹੜੀ ਉਹ ਮਿਲਾਵਟ ਉਹ ਆ ਗਈ ਆ ਵੀ ਜਿਹੜਾ ਮੁਨਾਫਾਖੋਰੀ, ਕਾਰਪੋਰੇਟ ਗਰੀਡ, ਜਿਹੜੇ ਡਰੱਗ ਵਾਲੇ ਦੀ ਕਾਰਪੋਰੇਟ ਗਰੀਡ ਉਹ ਹੋਰ ਵੱਧ ਗਈ ਆ। ਕਹਿੰਦਾ ਬੰਦਾ ਮਰਦਾ ਮਰੇ। ਫਾਰਮੂਲਾ ਕੀ ਆ ਹੁਣ, ਕਿਹੜੇ ਖਤਰਨਾਕ ਫਾਰਮੂਲੇ ਨਾਲ ਕੋਈ, ਕਿਉਂਕਿ ਉਹ ਕਿਹੜਾ ਮਤਲਬ ਤੁਸੀਂ ਪਹਿਲਾਂ ਵੇਖਣਾ ਜਾਂ ਕਿਵੇਂ ਆ, ਜਿਹੜੇ ਐਡਿਕਟਡ ਆ ਉਹਨਾਂ ਨੂੰ ਤਾਂ ਉਹਨੂੰ ਚਾਹੀਦਾ ਤੇ ਉਹ ਖਾ ਕੇ ਭਲਾਂ ਦੀ ਉਹਦੀ ਜਾਨ ਚਲੀ ਜਾਵੇ, ਮੈਂਟਲੀ ਅਪਸੈਟ ਹੋ ਜੇ, ਪਤਾ ਹੀ ਕੋਈ ਨਹੀਂ ਉਹਨੇ ਕਿੱਧਰ ਇਫੈਕਟ ਕਰਨਾ। ਇਹ ਵੀ ਬਹੁਤ ਚਰਚਾਵਾਂ ਚੱਲਦੀਆਂ ਰਹੀਆਂ ਵੀ CIA ਇਨਵੋਲਵ ਰਿਹਾ ਡਰੱਗ ਟ੍ਰੇਡ ਦੇ ਵਿੱਚ। ਇੱਥੇ ਬੜੀ ਥਿਊਰੀਜ਼ ਜਿਹੜੀਆਂ ਉਹ ਆਉਂਦੀਆਂ ਰਹੀਆਂ, ਚੱਲਦੀਆਂ ਰਹੀਆਂ ਵੀ ਕਿਤੇ ਨਾ ਕਿਤੇ ਸਰਕਾਰਾਂ ਦੀ ਸ਼ਹਿ ਪ੍ਰਾਪਤ ਹੁੰਦੀ ਹੈ ਤਾਂ ਹੀ ਇਹ ਸਾਰਾ ਕੁਛ ਜਿਹੜਾ ਉਹ
ਹੁੰਦਾ ਆ ਮੈਕਸੀਕੋ ਤੋਂ ਬਾਰਡਰ ਤੋਂ ਪਤਾ ਨਹੀਂ ਕਿੰਨੇ ਮੀਲ ਲੰਬੀਆਂ ਟਨਲਸ ਜਿਹੜੀਆਂ ਆ ਸੁਰੰਗਾਂ ਲੱਭਦੀਆਂ ਜਿਹੜੀਆਂ ਮੈਕਸੀਕੋ ਤੋਂ ਚੱਲਦੀਆਂ ਆ ਅਮਰੀਕਾ ਦੇ ਵਿੱਚ ਨਿਕਲਦੀਆਂ ਆ ਹਰ ਵਾਰੀ ਨਵੀਂ ਤੋਂ ਨਵੀਂ ਫੜਦੇ ਰਹਿੰਦੇ ਆ ਫਿਰ ਕੁਛ ਨਾ ਕੁਛ ਨਵੀਂ ਜਿਹੜੀ ਉਹ ਉਹਨਾਂ ਨੇ ਕੱਢੀ ਹੁੰਦੀ ਆ ਅਗਲਿਆਂ ਨੂੰ ਤਾਂ ਡਾਲਰ ਚਾਹੀਦੇ ਮੁਨਾਫਾ ਚਾਹੀਦਾ ਹੈ ਉਹ ਜਾਨ ਦੀ ਤਾਂ ਪਰਵਾਹ ਹੈ ਹੀ ਨਹੀਂ ਜਾਨ ਦੀ ਕੀਮਤ ਤਾਂ ਉਹਨਾਂ ਦੇ ਲਈ ਕੁਛ ਵੀ ਨਹੀਂ ਜਿਹੜੀ ਉਹ ਹੈ ਸੋ ਇਹ ਸਾਰੀਆਂ ਚੀਜ਼ਾਂ ਇਸ ਟਾਈਮ ਚੱਲ ਰਹੀਆਂ ਆ ਤੇ ਭਾਈ ਬਚ ਕੇ ਜਿਹੜਾ ਉਹ ਰਹਿਣ ਦੀ ਜਿਹੜੀ ਜ਼ਰੂਰਤ ਆ ਆਪਣੀ ਕਮਿਊਨਿਟੀਜ਼ ਦੇ ਵਿੱਚ ਆਲੇ ਦੁਆਲੇ ਨਜ਼ਰ ਰੱਖੋ ਜੇ ਕੋਈ ਇਸ ਤੋਂ ਪੀੜਤ ਆ ਜੇ ਕਿਸੇ ਦਾ ਆ ਮਦਦ ਕਰਨ ਦੀ ਕੋਸ਼ਿਸ਼ ਕਰਨ ਦੀ ਬਜਾਏ ਹਾਂ ਇਹ ਵੀ ਆ ਵੀ ਭਾਈ ਜੇ ਤੁਹਾਨੂੰ ਕੋਈ ਆ ਕੇ ਦੱਸਦਾ ਤੁਹਾਡੇ ਨਿਆਣੇ ਬਾਰੇ ਉਹਨੂੰ ਪਾਓ ਨਾ ਹਾਂ ਹਨਾ ਵੀ ਇਹ ਵੀ ਆ ਨਾ ਦੋਨੋਂ ਪਾਸੇ ਹੀ ਆ ਵੀ ਉਹਨੂੰ ਪਾਓ ਨਾ ਵੀ ਤੂੰ ਐਵੇਂ ਮਾਰੀ ਜਾਂਦਾ ਥੋੜੀ ਆਪ ਵੀ ਜਿਹੜੀ ਇਨਵੈਸਟੀਗੇਸ਼ਨ ਸਗੋਂ ਧੰਨਵਾਦ ਕਰੋ ਵੀ ਉਹਨੇ ਤੁਹਾਡੇ ਜਵਾਕ ਦੀ ਜਾਨ ਬਚਾਉਣ ਦੇ ਵੱਲ ਉਸੇ ਤਹਿਰ ਦੇ ਉੱਤੇ ਆ ਸੋ one pill can kill ਜਿਹੜੀ ਫੈਂਟਨਲ ਦੀ ਇਹ ਹਿਸਾਬ ਆ ਇੰਨਾ ਜਿਹੜਾ ਉਹ ਜ਼ਹਿਰੀਲੀ ਇੰਨੀ ਜਾਨਲੇਵਾ ਜਿਹੜਾ ਉਹ ਡਰੱਗ ਜਿਹੜਾ ਉਹ ਹੈਗਾ ਵੀ ਭਾਈ ਬਚ ਕੇ ਚੱਲੋ ਇਹ ਇੱਕ ਆ ਤੇ ਇਦਾਂ ਦੇ ਸੈਂਕੜੇ ਜਿਹੜੇ ਹੋਰ ਤੁਰੇ ਫਿਰਦੇ ਆ ਆਪਾਂ ਨੂੰ ਬੜਿਆਂ ਤੋਂ ਜਿਹੜਾ ਉਹ ਬਚਣ ਦੀ ਨਾਲ ਦੇ ਨਾਲ ਜ਼ਰੂਰ ਸੋ ਰਾਜਕਰਮਵੀਰ ਸਿੰਘ ਜੀ ਸਮਾਂ ਆਪਣੇ ਪ੍ਰੋਗਰਾਮ ਦਾ ਸਮਾਪਤੀ ਵਾਲਾ ਜੀ ਲੱਗੇ ਜੀ ਆਗਿਆ ਸਰੋਤ ਜੀ ਬਿਲਕੁਲ ਜੀ ਧੰਨਵਾਦ ਜਿਨ੍ਹਾਂ ਨੇ ਹਿੱਸਾ ਪਾਇਆ ਜਿਨ੍ਹਾਂ ਨੇ ਸੁਣਿਆ ਤੇ ਬੜੀ ਮਿਹਰਬਾਨੀ ਮਿਲਾਂਗੇ ਅਗਲੀ ਵਾਰ ਤੇ ਕੱਲ ਨੂੰ ਹੋਰ ਸਾਂਝੀ ਸਾਥ ਦੇ ਵਿੱਚ ਇੱਕ ਵੱਖਰੇ ਵਿਸ਼ੇ ਦੇ ਨਾਲ ਆਪਾਂ ਐਗਰੀਕਲਚਰ ਤੇ ਕੱਲ ਨੂੰ ਖੇਤੀਬਾੜੀ ਦੇ ਨਾਲ ਤੇ ਉਹਦੇ ਵਿੱਚ ਵੀ ਜ਼ਰੂਰ ਜੁੜਿਓ ਜੀ ਆਪਣੀ ਰਾਏ ਆਪਣਾ ਕਮੈਂਟ ਆਪਣੀ ਤੁਹਾਡੀ ਕੀ ਖੇਤੀਬਾੜੀ ਨੂੰ ਲੈ ਕੇ ਕੀ ਸਵਾਲ ਹੈ ਕੁਝ ਵੀ ਹੈ ਤੁਸੀਂ ਉਹ ਕਰ ਸਕਦੇ ਕੱਲ ਆਪਣੇ ਨਾਲ ਡਾਕਟਰ ਰਿਆੜ ਜਿਹੜੇ ਆ ਉਹ ਉਹਨਾਂ ਨੇ ਜਿਹੜਾ ਜੁੜਨਾ ਜੇ ਤੁਹਾਡਾ ਖੇਤੀਬਾੜੀ ਦੇ ਨਾਲ ਘਰੇਲੂ ਬਗੀਚੀ ਦੇ ਨਾਲ ਜੇ ਕੋਈ ਉਹਨਾਂ ਦੇ ਤੁਹਾਡੇ ਸਵਾਲ ਹੋਏ ਤਾਂ ਤੁਸੀਂ ਉਹਨਾਂ ਨੂੰ ਜ਼ਰੂਰ ਕਰ ਸਕਦੇ ਹੋਗੇ ਬਹੁਤ ਧੰਨਵਾਦ ਮਿਹਰਬਾਨੀ ਧੰਨਵਾਦ ਸਤਿ ਸ਼੍ਰੀ ਅਕਾਲ